ਇਹ ਜਿਹੜਾ ਤਾਊਸ ਹੈ ਜੀ, ਇਹ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇਹਨੂੰ ਕ੍ਰੀਏਟ ਕਰਵਾਇਆ, ਬਣਵਾਇਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਊਸ ਵਜਾ ਕੇ ਕੀਰਤਨ ਕਰਿਆ ਕਰਦੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਇਹ 'ਤੇ ਕੀਰਤਨ ਕਰਿਆ ਕਰਦੇ ਸਨ, ਕਿਉਂਕਿ ਉਸ ਜ਼ਮਾਨੇ 'ਚ ਹਾਰਮੋਨੀਅਮ ਤਾਂ ਹੈ ਨਹੀਂ ਸੀਗਾ, ਤੇ ਇਸ ਕਰਕੇ ਸਿੱਖ ਸੰਗਤਾਂ ਇਸ ਉੱਪਰ ਕੀਰਤਨ ਕਰਦੀਆਂ। ਇਹ ਸਾਜ਼ ਸਰੰਦਾ ਹੈ ਜੀ। ਇਹ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬਣਵਾਇਆ ਸੀ, ਤੇ ਚੌਥੇ ਗੁਰੂ ਤੇ ਪੰਜਵੇਂ ਗੁਰੂ ਸ਼੍ਰੀ ਦਰਬਾਰ ਸਾਹਿਬ ਆਪ ਸਰੰਦਾ ਵਜਾ ਕੇ ਕੀਰਤਨ ਕਰਦੇ ਰਹੇ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ, ਜਦੋਂ ਸਾਨੂੰ ਗੁਰੂ ਸਾਹਿਬ ਨੇ ਕ੍ਰੀਏਟ ਕਰਕੇ ਦਿੱਤੇ ਆ ਸਾਜ਼, ਕੁਝ ਤਾਂ ਰੀਜ਼ਨ ਹੋਏਗਾ। ਜਿੱਥੇ ਹੁਕਮ ਦੀ ਗੱਲ ਆ ਜਾਂਦੀ ਹੈ, ਉੱਥੇ ਸਾਨੂੰ ਕੋਈ ਕੁਐਸਚਨ ਨਹੀਂ ਕਰਨਾ ਚਾਹੀਦਾ। ਸਵਾ ਸੌ ਸਾਲ ਤਕਰੀਬਨ ਸਿੱਖਾਂ ਦੇ ਵਿੱਚ ਹਾਰਮੋਨੀਅਮ ਆਏ ਨੂੰ ਹੋ ਗਏ। ਉਦੋਂ ਪਹਿਲਾਂ ਤਕਰੀਬਨ ਸਾਰੇ ਆਪਣੇ ਪੁਰਾਤਨ ਤੰਤੀ ਸਾਜ਼ ਹੀ ਚੱਲਦੇ ਸਨ। ਤੁਸੀਂ ਇਸ ਸਾਜ਼ ਨਾਲ ਪਹਿਲੀ ਗੱਲ ਤਾਂ ਤੁਹਾਨੂੰ ਇੱਦਾਂ ਸਿੱਧਾ ਬੈਠਣਾ ਪਊਗਾ, ਤੁਸੀਂ ਸੁਸਤੀ ਨਹੀਂ ਕਰ ਸਕਦੇ। ਦੂਜੇ ਨੰਬਰ 'ਤੇ ਹੱਥ ਤੇ ਸਾਜ਼ ਤੁਸੀਂ ਪੂਰੇ ਸੁਚੇਤ ਹੋ ਕੇ। ਦੂਜੇ ਨੰਬਰ 'ਤੇ ਤੁਹਾਡਾ ਜਿਹੜਾ ਤੁਹਾਨੂੰ ਮਤਲਬ ਕਿ ਦਿਮਾਗ ਹੈ ਜਿਹੜਾ ਪੂਰਾ ਧਿਆਨ ਰੱਖਣਾ ਪੈਣਾ ਕਿ ਜੇ ਬੇਧਿਆਨੀ 'ਚ ਵਜਾਓਗੇ ਬੇਸਰਾ ਹੋ ਜਾਊਗਾ, ਕਿਉਂਕਿ ਤੁਸੀਂ ਮੌਕੇ 'ਤੇ ਸੁਰ ਨੂੰ ਕ੍ਰੀਏਟ ਕਰ ਰਹੇ ਹੋ। ਕਿਉਂਕਿ ਹਾਰਮੋਨੀਅਮ ਤਾਂ ਸਾਨੂੰ ਵੀ ਬੜਾ ਵਧੀਆ ਲੱਗਦਾ, ਪਰ ਅਸੀਂ ਕਾਫੀ ਸਾਲਾਂ ਤੋਂ ਹਾਰਮੋਨੀਅਮ ਇਸ ਕਰਕੇ ਛੱਡਿਆ ਹੋਇਆ ਵੀ ਇਹਨਾਂ 'ਤੇ ਜ਼ੋਰ ਲਾਈਏ। ਅਸੀਂ ਆਪ ਇਹਨਾਂ 'ਤੇ ਕਰਦੇ ਹਾਂ, ਫਿਰ ਰਲ ਮਿਲ ਕੇ ਅੱਗੇ ਮਾਹੌਲ ਕ੍ਰੀਏਟ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪਿਛਲੇ ਕੁਝ ਸਮੇਂ ਦੇ ਦੌਰਾਨ ਇਹ ਬਹਿਸ ਚੱਲੀ ਸੀ, ਚਰਚਾ ਚੱਲੀ ਸੀ ਕਿ ਜਿਹੜਾ ਕੀਰਤਨ ਆ ਉਹ ਤੰਤੀ ਸਾਜ਼ਾਂ ਦੇ ਨਾਲ ਹੋਣਾ ਚਾਹੀਦਾ। ਬਹੁਤ ਸਾਰੇ ਲੋਕਾਂ ਨੇ ਆਪੋ ਆਪਣੀ ਰਾਏ ਰੱਖੀ ਇਹਦੇ ਬਾਬਤ। ਜੋ ਆਜ਼ਾਦ ਖਿਆਲੀ ਆ ਉਹਨਾਂ ਦੀ ਆਪਣੀ ਰਾਏ ਹੈ, ਜਿਹੜੀ ਗੁਰੂ ਘਰ ਦੇ ਪ੍ਰਬੰਧਾਂ ਨਾਲ ਜਾਂ ਸਿੱਖੀ ਦੇ ਨਾਲ, ਸਿੱਖੀਜ਼ਮ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਆਪਣੀ ਰਾਏ ਹੈ। ਇਹ ਦੱਸਿਆ ਜਾ ਰਿਹਾ ਕਿ ਪਿਛਲੇ 100 ਸਾਲ ਤੋਂ ਇਹ ਜਿਹੜੇ ਆਧੁਨਿਕ ਜਿਹੜੇ ਸਾਜ਼ ਆ ਉਹਨਾਂ ਦੇ ਨਾਲ ਕੀਰਤਨ ਹੋ ਰਿਹਾ। ਸਿੱਖੀ 600 ਸਾਲ ਦੇ ਕਰੀਬ ਆ ਅੱਜ, ਤੇ ਪਿਛਲੇ 5 ਸਦੀਆਂ ਇਹ ਜਿਹੜੇ ਕੀਰਤਨ ਨੇ ਇਹ ਤਾਂਤੀ ਸਾਜ਼ਾਂ ਦੇ ਨਾਲ ਹੀ ਹੁੰਦੇ ਰਹੇ ਨੇ। ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ ਹੁਣ ਵੀ ਸ਼ੁਰੂਆਤ ਹੋ ਚੁੱਕੀ ਹੈ ਦਰਬਾਰ ਸਾਹਿਬ ਦੇ ਵਿੱਚ ਤਾਂਤੀ ਸਾਜ਼ਾਂ ਦੇ ਨਾਲ ਕੀਰਤਨ ਹੁੰਦਾ। ਪਰ ਅੱਜ ਦੀ ਸਟੋਰੀ ਜਿਹੜੀ ਹੈ ਇਹਨੂੰ ਜੇ ਤੁਸੀਂ ਗੌਰ ਨਾਲ ਸੁਣੋਗੇ ਤਾਂ ਤਾਂਤੀ ਸਾਜ਼ਾਂ ਬਾਰੇ ਤੁਹਾਨੂੰ ਜੋ ਅੱਪਰਲੀ ਇੱਕ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਇੱਕ ਓਵਰਵਿਊ ਪਤਾ ਹੁੰਦਾ, ਪਰ ਤਾਂਤੀ ਸਾਜ਼ਾਂ ਦੀ ਮਹਾਨਤਾ ਕਿੰਨੀ ਹੈ, ਇਹ ਸਿੱਖਣੇ ਕਿੰਨੇ ਕੁ ਔਖੇ ਨੇ, ਤੇ ਜਦੋਂ ਇਹਨਾਂ 'ਤੇ ਕੀਰਤਨ ਹੁੰਦਾ ਤਾਂ ਉਹ ਕਿੰਨਾ ਕੁ ਰਸ ਭਿੰਨਾ ਹੁੰਦਾ, ਇਹਦੀ ਬਾਬਤ ਅੱਜ ਆਪਾਂ ਗੱਲਬਾਤ ਕਰਾਂਗੇ। ਮੇਰੇ ਨਾਲ ਮਨੋਹਰ ਸਿੰਘ ਨੇ। ਅੱਜ ਆਪਾਂ ਬੈਠੇ ਹਾਂ, ਪੰਜਾਬੀ ਰੇਡੀਓ USA ਦੀ ਟੀਮ ਪਹੁੰਚੀ ਹੈ ਗੁਰਦੁਆਰਾ ਸਾਹਿਬ ਮੋਡੈਸਟੋ ਸੀਰੀਜ਼ ਦੇ ਵਿੱਚ, ਜਿੱਥੇ ਅੱਜ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵੀ ਜਿਹੜੇ ਸਜਾਏ ਗਏ, ਸਮਾਗਮ ਰੱਖੇ ਗਏ ਸੀਗੇ। ਤੇ ਆਪਾਂ ਗੱਲਬਾਤ ਕਰਦੇ ਹਾਂ ਮਨੋਹਰ ਸਿੰਘ ਜੀ। ਮਨੋਹਰ ਸਿੰਘ ਜੀ ਬਾਰੇ ਇੱਕ ਮੈਂ ਖਾਸ ਗੱਲ ਦੱਸਦਾ, ਉਹ ਪਿਛਲੇ 30 ਸਾਲਾਂ ਤੋਂ ਬੰਦੇ ਦੀ ਯਾਦਾਸ਼ਤ ਬੜੀ ਕਮਾਲ ਆ। ਉਹ 5 ਮੱਘਰ 1992 ਨੂੰ ਤਾਂਤੀ ਸਾਜ਼ਾਂ ਦੇ ਕੀਰਤਨ ਦੇ ਨਾਲ ਜੁੜਦੇ ਆ, ਤੇ ਅੱਜ ਸ਼ਾਇਦ 5 ਮੱਘਰ ਹੈ, ਸ਼ਾਇਦ 3 ਮੱਘਰ ਨੂੰ ਜੁੜੇ, ਤੁਸੀਂ 3 ਨੂੰ ਜੁੜੇ, ਤੇ ਅੱਜ 5 ਮੱਘਰ 2022 ਦੇ ਵਿੱਚ ਆਪਾਂ ਬੈਠੇ ਹਾਂ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਨੋਹਰ ਸਿੰਘ ਜੀ, ਕਿੰਨਾ ਟਾਈਮ 30 ਸਾਲ ਹੋ ਗਿਆ ਤੁਹਾਨੂੰ, ਪਰ ਇੱਥੇ ਸੇਵਾ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ? ਇੱਥੇ ਜੀ ਪਿਛਲੇ 1 ਸਾਲ ਤੋਂ ਮੈਂ ਇਸ ਗੁਰਦੁਆਰਾ ਸਾਹਿਬ ਹਾਂ। ਉਸ ਤੋਂ ਪਹਿਲਾਂ ਆਪਾਂ ਵੈਸਟ ਸੈਕਰਾਮੈਂਟੋ ਸੀ, 6 ਸਾਲ ਉੱਥੇ ਸੇਵਾ ਕੀਤੀ ਆ। ਉਦੋਂ ਪਹਿਲਾਂ ਦੁਬਈ ਸੀਗੇ, ਤੇ ਕਾਫੀ ਸਾਲ ਮੈਂ ਫਿਰ ਬੜੂ ਸਾਹਿਬ ਰਿਹਾ। ਇਹ ਤਾਂਤੀ ਸਾਜ਼ਾਂ ਜਿਹੜੀ ਵਿੱਦਿਆ ਇਹਨਾਂ ਬਾਰੇ ਮੈਨੂੰ ਬੜੂ ਸਾਹਿਬ ਜਾ ਕੇ ਪਤਾ ਲੱਗਿਆ ਜੀ। 2001 ਤੋਂ ਬਾਅਦ ਮੈਨੂੰ ਇਹ ਤਾਂਤੀ ਸਾਜ਼ਾਂ ਬਾਰੇ ਮੈਨੂੰ ਪਤਾ ਲੱਗਿਆ। ਤਾਂ ਉਦੋਂ ਤੋਂ ਮੈਂ ਪਹਿਲਾਂ ਹਾਰਮੋਨੀਅਮ ਤੇ ਤਬਲੇ ਬਾਰੇ ਮੈਨੂੰ ਪਤਾ ਸੀਗਾ, ਉਹ ਮੈਂ ਸਿੱਖਿਆ ਸੀਗਾ, ਸਿੱਖਦਾ ਸੀਗਾ।
ਪਰ ਇਹ ਮੈਨੂੰ ਬੜੂ ਸਾਹਿਬ ਜਾ ਕੇ 2001 ਤੋਂ ਬਾਅਦ ਮੈਂ ਫਿਰ ਇਸ ਪਾਸੇ ਆਇਆ ਜੀ। ਇਹ ਬੜੂ ਸਾਹਿਬ ਵਾਲੇ ਜਿਹੜੇ ਮਹਾਂਪੁਰਸ਼ ਬਾਬਾ ਇਕਬਾਲ ਸਿੰਘ ਜੀ, ਉਹਨਾਂ ਨੇ ਤਾਉਸ ਮੈਨੂੰ ਉਹਨਾਂ ਨੇ ਸਪੈਸ਼ਲੀ ਕਿਹਾ ਸੀ, ਉਹਨਾਂ ਨੇ ਡਿਊਟੀ ਲਾਈ ਸੀ ਟੀਚਰ ਦੀ ਵੀ ਮਨੋਹਰ ਸਿੰਘ ਨੂੰ ਇਹ ਤਾਉਸ ਸਿਖਾਓ। ਜੀ ਜੀ। ਅੱਛਾ, ਤੁਸੀਂ 2001 ਦੇ ਵਿੱਚ ਤਾਂਤੀ ਸਾਜ਼ਾਂ ਨਾਲ ਕੀਰਤਨ ਕਰਨਾ ਜਾਂ ਸਿੱਖਣਾ ਸ਼ੁਰੂ ਕੀਤਾ ਸੀਗਾ। ਅੱਛਾ, ਇਹ ਦੱਸੋ ਵੀ ਜਦੋਂ ਆਪਾਂ ਤਾਂਤੀ ਸਾਜ਼ਾਂ ਦੀ ਗੱਲ ਕਰਦੇ ਹਾਂ, ਜਿਹੜੇ ਕੋਈ ਅਣਜਾਣ ਵੀ ਨੇ ਜਾਂ ਜਿਹੜੇ ਇਹਨਾਂ ਚੀਜ਼ਾਂ ਬਾਰੇ ਨਹੀਂ, ਗੁਰਮਤ ਬਾਰੇ ਜ਼ਿਆਦਾ ਜਾਣਕਾਰੀ, ਮੈਨੂੰ ਇਹ ਦੱਸੋ ਵੀ ਤਾਂਤੀ ਸਾਜ਼ ਗੁਰੂ ਸਾਹਿਬ ਦੇ ਕਾਲ ਤੋਂ ਹੀ ਸ਼ੁਰੂਆਤ ਇਹਨਾਂ ਤੋਂ ਹੀ ਹੋਈ ਸੀ? ਭਾਈ ਮਰਦਾਨਾ ਜੀ? ਹਾਂਜੀ, ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਹੁੰਦੇ ਸਨ ਜੀ, ਜੋ ਕਿ ਉਹ ਰਬਾਬ ਸਾਹਮਣੇ ਪਈ ਹੈ ਆਪਣਾ, ਜਿਹਨੂੰ ਆਪਾਂ ਸਿੱਖ ਰਬਾਬ, ਪੰਜਾਬੀ ਰਬਾਬ ਜਾਂ ਧਰੁਵਦੀ ਰਬਾਬ ਦੇ ਨਾਮ ਨਾਲ ਜਾਣਦੇ ਹਾਂ। ਉਹ ਰਬਾਬਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਬਾਬ ਸਕੇਤ ਮੰਡੀ ਪਈ ਹੈ ਜੀ, ਭਾਈ ਰੂਪੇ ਰਬਾਬ ਪਈ ਹੈ, ਸੋ ਰੂਪਗੜ੍ਹ ਰਬਾਬ ਪਈ ਹੈਗੀ, ਜੋ ਉਹਨਾਂ ਨੂੰ ਦੇਖ ਕੇ ਹੁਣ ਕ੍ਰੀਏਟ ਹੋ ਰਹੀਆਂ ਰਬਾਬਾਂ। ਜੋ ਸਿੱਖ ਰਬਾਬ ਹੈ ਉਹ ਗੁਰੂ ਨਾਨਕ ਪਾਤਸ਼ਾਹ ਤੋਂ ਰਬਾਬ, ਤੇ ਉਸ ਤੋਂ ਬਾਅਦ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਸਰੰਦਾ ਬਣਵਾਇਆ ਜੀ, ਤੇ ਗੁਰੂ ਅਰਜਨ ਦੇਵ ਮਹਾਰਾਜ ਸਰੰਦੇ ਤੇ ਕੀਰਤਨ ਕਰਿਆ ਕਰਦੇ ਸਨ। ਅੱਗੇ ਫਿਰ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਨੇ ਤਾਉਸ ਬਣਵਾਇਆ ਜੀ, ਉਸ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਉਸ ਵਜਾ ਕੇ ਕੀਰਤਨ ਕਰਿਆ ਕਰਦੇ ਸਨ। ਉਹ ਸਾਰੇ ਸਾਜ਼ ਅਸੀਂ ਬੱਚਿਆਂ ਨੂੰ ਸਿਖਾ ਰਹੇ ਹਾਂ। ਅੱਜ ਸਾਡੇ ਕੋਲੇ ਸਾਰੇ ਸਾਜ਼ ਅਵੇਲੇਬਲ ਨੇ, ਅਸੀਂ ਤੁਹਾਨੂੰ ਉਹਨਾਂ ਨੂੰ ਕੱਲੇ ਸਾਜ਼ ਬਾਰੇ ਦੱਸਾਂਗੇ। ਜੀ ਜੀ। ਅੱਛਾ, ਇਹ ਇਸ ਵੇਲੇ ਕਿੰਨੇ ਕੁ ਬੱਚੇ ਨੇ ਜਿਹੜੇ ਤੁਹਾਡੇ ਤੋਂ ਵਿੱਦਿਆ ਪ੍ਰਾਪਤ ਕਰ ਰਹੇ? 40-50 ਬੱਚੇ ਹੈਗੇ ਆ ਜੀ। ਸੈਕਰਾਮੈਂਟੋ ਹੈਗੇ ਆ, ਮੋਡੈਸਟੋ 'ਚ ਹੈਗੇ ਆ, ਕੁਛ ਆਨਲਾਈਨ ਹੈਗੇ ਆ। ਚੀਮਾ ਮੇਰਾ ਪਿੰਡ ਹੈ ਜੀ, ਉੱਥੇ ਅਸੀਂ ਵੱਖਰਾ ਸ਼ੁਰੂ ਕੀਤਾ ਹੋਇਆ, ਤੇ ਉੱਥੇ 3 ਟੀਚਰ ਆਪਣੇ ਨਾਲ ਮੇਰੇ ਮਿੱਤਰ ਪਿਆਰੇ ਹੈਗੇ। ਅਸੀਂ 5 ਬੰਦੇ ਰਲ ਕੇ ਮਤਲਬ ਕਿ ਉਹ ਸੰਸਥਾ ਇੱਕ ਚਲਾਈ ਹੋਈ ਆ। ਉੱਥੇ ਤਾਂ ਬਹੁਤ ਸਾਰੇ ਬੱਚੇ ਆ, ਪਿੰਡ ਦੇ ਕਾਫੀ ਸਾਰੇ ਆ, ਤੇ ਜਿਹੜੇ ਬੱਚੇ ਗੁਰਬਾਣੀ ਸੰਥਿਆ ਤੇ ਪੁਰਾਤਨ ਸਾਜ਼ਾਂ ਨਾਲ ਕੀਰਤਨ ਕਰਦੇ ਆ, ਉੱਥੇ ਵੀ ਬਹੁਤ ਸਾਰੇ ਸਾਜ਼ ਹੀ ਤਕਰੀਬਨ ਉੱਥੇ ਵੀ ਸਿੱਖਣ ਲੱਗ ਗਏ ਬੱਚੇ, ਵਧੀਆ ਵਜਾਉਣ ਲੱਗ ਗਏ। ਔਰ ਇੱਥੇ ਵੀ ਕਾਫੀ ਬੱਚੇ ਆ, 50-60 ਤਾਂ ਇੱਥੇ ਨੇ ਜੀ, ਉੱਥੇ ਤਾਂ ਬਹੁਤ ਜ਼ਿਆਦੇ ਹੈਗੇ। ਤਾਂਤੀ ਸਾਜ਼ਾਂ ਨਾਲ ਜੁੜਿਆ ਨੂੰ ਤੁਹਾਨੂੰ 2 ਦਹਾਕੇ ਹੋ ਗਏ, ਕਿਉਂਕਿ 2001 ਦੀ ਤੁਸੀਂ ਗੱਲ ਕਰਦੇ ਆ। ਪਰ ਜਦੋਂ ਹੁਣ ਪਿੱਛੇ ਜੇ ਇੱਕ ਬਹਿਸ ਵੀ ਚੱਲੀ, ਚਰਚਾ ਵੀ ਚੱਲੀ ਕਿ ਦਰਬਾਰ ਸਾਹਿਬ ਦੇ ਵਿੱਚ ਤਾਂਤੀ ਸਾਜ਼ਾਂ ਨਾਲ ਕੀਰਤਨ ਹੋਣਾ ਚਾਹੀਦਾ, ਇਹ ਦੱਸੋ ਵੀ ਜਦੋਂ ਤਾਂਤੀ ਸਾਜ਼ਾਂ ਨਾਲ ਕੀਰਤਨ ਕਰਦੇ ਆ ਆਪਾਂ, ਗੁਰੂ ਕਾਲ ਤੋਂ ਇਹ ਚੱਲੇ ਆ ਰਹੇ ਨੇ, ਜਿਹੜੇ ਹੁਣ ਦੇ ਆਧੁਨਿਕ ਸਾਜ਼ ਨੇ, ਉਹਨਾਂ ਨਾਲ ਕੀਰਤਨ ਕਦੋਂ ਕੁ ਹੋਣਾ ਸ਼ੁਰੂ ਹੋਇਆ ਸੀ, ਪਤਾ ਤੁਹਾਨੂੰ ਇਸ? ਇਹ ਜੀ 1900 ਸਟਾਰਟਿੰਗ 1900 ਦੇ ਵਿੱਚ ਲਗਭਗ ਇਹ ਸ਼ੁਰੂ ਹੋਇਆ। 100-125 ਸਾਲ ਤਕਰੀਬਨ ਸਿੱਖਾਂ ਦੇ ਵਿੱਚ ਹਾਰਮੋਨੀਅਮ ਆਏ ਨੂੰ ਹੋ ਗਏ। ਉਦੋਂ ਪਹਿਲਾਂ ਤਕਰੀਬਨ ਸਾਰੇ ਆਪਣੇ ਪੁਰਾਤਨ ਤਾਂਤੀ ਸਾਜ਼ ਹੀ ਚੱਲਦੇ ਸਨ। ਇਹ 100-120 ਸਾਲ ਤੋਂ 100 ਸਾਲ ਤੋਂ ਮਤਲਬ ਕਿ ਇਹ ਸਾਜ਼ ਸ਼ੁਰੂ ਹੋਏ ਨੇ। ਹਾਰਮੋਨੀਅਮ ਹੈ, ਇਹ ਕਹਿੰਦੇ ਆ ਵੀ ਹਾਰਮੋਨੀਅਮ ਲਗਭਗ 1919 ਦੇ ਲਗਭਗ ਹਾਰਮੋਨੀਅਮ ਹੈ ਜਿਹੜਾ ਉਹ ਦਰਬਾਰ ਸਾਹਿਬ ਪੱਕੇ ਤੌਰ ਤੇ ਆਇਆ। ਪਰ ਉਦੋਂ ਪਹਿਲਾਂ ਹੀ ਕਾਫੀ ਸਾਲ 1901 ਦੇ ਲਗਭਗ 100-125 ਸਾਲ ਤੇ ਹਾਰਮੋਨੀਅਮ ਆ ਹੀ ਗਏ ਆਪਣੇ ਵਿੱਚ ਹੌਲੀ ਹੌਲੀ ਕਰਕੇ। ਠੀਕ ਹੈ। ਹੁਣ ਕਿਹੜੇ ਸਾਜ਼ਾਂ ਨਾਲ ਹੋ ਰਿਹਾ? ਹੁਣ ਮੇਨ ਤਾਂ ਕੁਛ ਕੁ ਜਥੇ ਹੈਗੇ ਆ ਆਪਣੇ ਜਿਹੜੇ ਪੁਰਾਤਨ ਤਾਂਤੀ ਸਾਜ਼ਾਂ ਰਾਣੀ ਨਰੋਲ ਤਾਂਤੀ ਸਾਜ਼ਾਂ ਤੇ ਕਰਦੇ ਆ, ਪਰ ਕਾਫੀ ਜਥੇ ਆ ਜਿਹੜੇ ਪੁਰਾਤਨ ਹੁਣ ਪੁਰਾਣੇ ਕੀਰਤਨ ਹਾਰਮੋਨੀਅਮ ਤੇ ਕਰ ਰਹੇ ਨੇ। ਸੋ ਨਾਮੀ ਜਥੇ ਉਹ ਤਾਂ ਹਜੇ ਮਤਲਬ ਕਿ ਹਾਰਮੋਨੀਅਮ ਤੇ ਕਰਦੇ ਆ, ਨਾਲ ਇੱਕ ਸਾਜ਼ ਹੁੰਦਾ, ਉਹ ਹਰਿਮੰਦਰ ਸਾਹਿਬ ਕੰਪਲਸਰੀ ਆ ਕਿ ਇੱਕ ਸਾਜ਼ ਜ਼ਰੂਰ ਹੁੰਦਾ। ਬਾਕੀ ਕੁਝ ਜਥੇ ਹੈਗੇ ਜਿਹੜੇ ਨਰੋਲ ਤਾਂਤੀ ਸਾਜ਼ਾਂ ਤੇ ਹੀ ਕੀਰਤਨ ਕਰ ਰਹੇ ਆ। ਬਾਕੀ ਬਹੁਤ ਸਾਰੀਆਂ ਸੰਸਥਾਵਾਂ ਤਾਂਤੀ ਸਾਜ਼ਾਂ ਤੇ ਜ਼ੋਰ ਲਾ ਰਹੀਆਂ, ਬੱਚੇ ਸਿੱਖ ਰਹੇ ਨੇ, ਮਤਲਬ ਕਿ ਉਤਸ਼ਾਹ ਹੈ, ਅਵੇਅਰਨੈਸ ਹੈਗੀ ਆ, ਜਾਗਰੂਕਤਾ ਹੈਗੀ ਆ। ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਸਾਰੇ ਸਿੱਖ ਵਿਦਵਾਨ, ਸਿੱਖ ਕੀਰਤਨੀਏ, ਸੰਸਥਾਵਾਂ, ਬਹੁਤ ਗੁਰਮੁਖ ਪਿਆਰੇ ਮਤਲਬ ਕਿ ਹੁਣ ਪੁਰਾਤਨ ਤਾਂਤੀ ਸਾਜ਼ਾਂ ਨਾਲ ਜੁੜੇ ਆ, ਔਰ ਬਹੁਤ ਸਾਰੇ ਬੱਚੇ ਸਿੱਖ ਵੀ ਰਹੇ ਨੇ। ਮੈਂ ਹੈਰਾਨ ਹੋਇਆ ਜਦੋਂ ਮੈਂ ਇਹਨਾਂ ਬੱਚਿਆਂ 'ਚੋਂ ਪੁੱਛਿਆ, ਕੁਝ ਬੱਚੀਆਂ ਨੂੰ, ਉਹਨਾਂ ਨੂੰ ਉਹ ਕਹਿੰਦੇ 5-6 ਸਾਲ ਤੋਂ ਅਸੀਂ ਸਿੱਖਿਆ ਲੈ ਰਹੇ ਹਾਂ, ਤਾਂਤੀ ਸਾਜ਼ਾਂ ਦੇ ਨਾਲ ਜੁੜੇ ਹੋਏ ਹਾਂ। ਇਹਨਾਂ 'ਚ ਦਿਲਚਸਪੀ ਪੈਦਾ ਕਰਨਾ, ਇਹਨਾਂ ਨੂੰ ਸਿਖਾਉਣਾ, ਇਹ ਕਿੰਨਾ ਕੁ ਔਖਾ ਕੰਮ ਹੈ? ਬੱਚੇ ਤਾਂ ਵੈਸੇ ਵੀ ਆਪਾਂ ਦੇਖਦੇ ਹਾਂ ਕਿ ਹੁਣ ਜਿਹੜੇ ਸਿੱਖਦੇ ਨੇ ਉਹ ਆਧੁਨਿਕ ਸਾਜ਼ਾਂ ਨੂੰ ਥੋੜ੍ਹੀ ਜ਼ਿਆਦਾ ਪਹਿਲ ਦਿੰਦੇ ਹੋਣਗੇ। ਹਾਂਜੀ, ਪਹਿਲ ਤਾਂ ਦਿੰਦੇ ਆ, ਉਹ ਪਹਿਲ ਇਸ ਕਰਕੇ ਦਿੰਦੇ ਆਧੁਨਿਕ ਸਾਜ਼ਾਂ ਨੂੰ ਕਿ ਉਹ ਥੋੜ੍ਹੇ ਸੌਖੇ ਆ। ਹਾਰਮੋਨੀਅਮ ਬਹੁਤ ਜ਼ਿਆਦਾ ਸੌਖਾ ਹੈ, ਤੁਹਾਨੂੰ ਕੋਈ ਪ੍ਰੈਕਟਿਸ ਕਰਨ ਦੀ ਲੋੜ ਨਹੀਂ, ਇੰਨੀ ਅਵੇਅਰਨੈਸ ਦੀ ਵੀ ਲੋੜ ਨਹੀਂ ਹੈਗੀ, ਹੈ ਨਾ। ਅਤੇ ਇਹਦੇ ਸਾਜ਼ ਦੇ ਨਾਲ, ਹਾਂ, ਤੁਸੀਂ ਇਹ ਸਾਜ਼ ਨਾਲ ਪਹਿਲੀ ਗੱਲ ਤਾਂ ਤੁਹਾਨੂੰ ਇੱਦਾਂ ਸਿੱਧਾ ਬੈਠਣਾ ਪਊਗਾ, ਤੁਸੀਂ ਸੁਸਤੀ ਨਹੀਂ ਕਰ ਸਕਦੇ। ਦੂਜੇ ਨੰਬਰ 'ਤੇ ਹੱਥ ਅਤੇ ਸਾਜ਼ ਤੁਸੀਂ ਪੂਰੇ ਸੁਚੇਤ ਹੋ ਕੇ। ਦੂਜੇ ਨੰਬਰ 'ਤੇ ਤੁਹਾਡਾ ਜਿਹੜਾ ਤੁਹਾਨੂੰ ਮਤਲਬ ਕਿ ਦਿਮਾਗ ਹੈ ਜਿਹੜਾ ਪੂਰਾ ਧਿਆਨ ਰੱਖਣਾ ਪੈਣਾ ਕਿ ਜੇ ਬੇਧਿਆਨੀ 'ਚ ਵਜਾਓਗੇ ਬੇਸਰਾ ਹੋ ਜਾਊਗਾ, ਕਿਉਂਕਿ ਤੁਸੀਂ ਮੌਕੇ 'ਤੇ ਸੁਰ ਨੂੰ ਕ੍ਰੀਏਟ ਕਰ ਰਹੇ ਹੋਗੇ ਤੁਸੀਂ ਮਾੜਾ ਜਿਹਾ। ਔਰ ਇਹਦਾ ਇੱਕ ਖਾਸੀਅਤ ਇਹ ਹੈ ਕਿ ਜਿਉਂ-ਜਿਉਂ ਅਸੀਂ ਤਾਂਤੀ ਸਾਜ਼ਾਂ ਦੇ ਵਿੱਚ ਪਰਫੈਕਟ ਹੁੰਦੇ ਹਾਂ, ਤਿਉਂ ਅਸੀਂ ਅੰਤਰਮੁਖੀ ਹੋ ਜਾਂਦੇ ਹਾਂ। ਅੰਤਰਮੁਖੀ ਕੀ, ਸਾਡਾ ਧਿਆਨ ਓਨਾ ਹੀ ਪੱਕਾ ਹੁੰਦਾ ਤੁਰਿਆ ਜਾਂਦਾ। ਜੋ ਕਿ ਹਾਰਮੋਨੀਅਮ ਹੈ,
ਜੋ ਮੈਂ ਤਜਰਬਾ ਕੀਤਾ ਹੈ, ਹਾਰਮੋਨੀਅਮ ਤੇ ਜਿਉਂ-ਜਿਉਂ ਬੰਦਾ ਪਰਫੈਕਟ ਹੁੰਦਾ ਹੈ, ਉਹ ਬਾਹਰ ਮੁਖੀ ਹੁੰਦਾ ਤੁਰਿਆ ਜਾਂਦਾ, ਕਿਉਂਕਿ ਬੇਧਿਆਨੀ ਅਵੇਸ ਵਾਲਾ ਹੁੰਦਾ ਤੁਰਿਆ ਜਾਂਦਾ। ਕੋ ਜੋ ਤੰਤੀ ਸਾਜ਼ ਨੇ ਇਹ ਜਿਉਂ-ਜਿਉਂ ਬੱਚੇ ਸ਼ੁਰੂ 'ਚ 2-3 ਸਾਲ ਲੱਗ ਜਾਂਦੇ ਆ, ਪਹਿਲਾਂ ਬੱਚੇ ਨੂੰ ਬਹੁਤ ਔਖਾ ਲੱਗਦਾ, ਬੈਠਿਆ ਨਹੀਂ ਜਾਂਦਾ, ਫਿਰ ਹੌਲੀ-ਹੌਲੀ ਇਦਾਂ ਉਹਨੂੰ ਆਨੰਦ ਨਹੀਂ ਆਉਂਦਾ, ਫਿਰ ਉਹਨੂੰ ਦੇਖ-ਦੇਖ ਕੇ ਵਜਾਉਣਾ ਪੈਂਦਾ। ਜਦੋਂ ਫਿਰ ਰਿਆਜ਼ ਕਰ ਕਰਕੇ ਉਹ ਬਿਲਕੁਲ ਸਾਜ਼ ਇੱਕ ਸੁਰ, ਜਿਵੇਂ ਜੰਤੀ ਕਿ ਬਸ ਜੰਤ ਵਾਲੀ ਗੱਲ ਹੋ ਜਾਂਦੀ ਹੈ, ਆਟੋਮੈਟਿਕਲੀ ਸਾਰਾ ਸਾਜ਼ ਵੱਜਣ ਲੱਗ ਜਾਂਦਾ। ਫਿਰ ਜੋ ਇਹਦਾ ਆਨੰਦ ਹੈ, ਤੇ ਫਿਰ ਤਾਂ ਹੁਣ ਜਿਹੜਾ ਕਰ ਸਕਦਾ ਅਸੀਂ ਕਰਦੇ ਹਾਂ, ਤੇ ਸਾਨੂੰ ਇਹ ਪਤਾ ਹੈ, ਬਾਕੀ ਕਿਸੇ ਨੂੰ ਦੱਸ ਨਹੀਂ ਸਕਦੇ ਅਸੀਂ। ਜੋ ਤੁਹਾਨੂੰ ਆਨੰਦ ਜੋ ਅਸੀਂ ਇਹਦਾ ਆਨੰਦ ਲੈਂਦੇ ਹਾਂ ਫਿਰ। ਹਾਂਜੀ। ਤੇ ਇਹ ਬੱਚਿਆਂ ਦੇ ਵਿੱਚੋਂ ਜਿਹੜੇ ਤੁਹਾਡੇ ਕੋਲੇ ਸਿੱਖ ਰਹੇ ਨੇ ਇਸ ਟਾਈਮ, ਇਹ ਕਿੰਨੇ ਹਰ ਰੋਜ਼ ਕਲਾਸ ਲੱਗਦੀ ਹੈ ਤੁਹਾਡੀ, ਜਾਂ ਤੁਹਾਡਾ ਕੁਝ ਹਫਤੇ ਦੇ ਵਿੱਚ ਟਾਈਮ ਹੈ? ਹਾਂਜੀ, ਮੋਡੈਸਟੋ ਦੇ ਵਿੱਚ ਜੀ ਹਫਤੇ 'ਚ 2 ਵਾਰੀ ਕਲਾਸ ਲੱਗਦੀ ਹੈ, ਮੰਗਲਵਾਰ ਇਸੇ ਗੁਰੂ ਘਰ ਮੰਗਲਵਾਰ ਨੂੰ, ਤੇ ਆਪਣਾ ਸੈਚਰਡੇ ਨੂੰ ਇਸ ਗੁਰੂ ਘਰ। ਬਾਕੀ ਐਵਰੀ ਸੰਡੇ ਕਲਾਸ ਸਾਡੀ ਸੈਕਰਾਮੈਂਟੋ ਹੁੰਦੀ ਹੈ ਜੀ, ਵੱਖਰੀ ਵੱਖਰੀ ਜਗ੍ਹਾ ਦੇ ਉੱਪਰ। ਹਾਂਜੀ। ਇਹ ਬੱਚੇ ਉੱਥੇ ਵੀ ਚਲ ਜਾਂਦੇ ਜੋ ਉੱਥੇ? ਕੁਝ ਬੱਚੇ ਸੈਕਰਾਮੈਂਟੋ ਤੋਂ ਆ ਜੀ, ਕੁਝ ਬੱਚੇ ਇੱਥੋਂ ਆ, ਤੇ ਅੱਜ ਇਕੱਠੇ ਹੋਏ ਨੇ ਸਾਰੇ ਗੁਰਪੁਰਬ ਕਰਕੇ। ਬਾਕੀ ਮੈਂ ਉੱਥੇ ਜਾਣਾ ਸੰਡੇ ਨੂੰ, ਹਰ ਸੰਡੇ ਜਾਣਾ, ਤੇ ਕੁਝ ਬੱਚੇ ਇੱਥੇ ਆ। ਇਹ ਬੱਚੇ ਸਾਡੇ ਕੋਲ ਇੱਥੇ ਆਉਂਦੇ ਆ 2 ਵਾਰੀ ਹਫਤੇ 'ਚ। ਸੋ ਐਂ ਰਲ ਮਿਲ ਕੇ ਸਾਰਾ ਅਸੀਂ ਤਾਲਮੇਲ ਬਣਾ ਕੇ ਚੱਲੇ ਹੋ। ਕੁਝ ਕਈ ਵਾਰੀ ਆਨਲਾਈਨ ਵੀ ਕਲਾਸ ਲਾਉਣੀ ਪੈ ਜਾਂਦੀ ਆ, ਤੇ ਜ਼ਿਆਦਾਤਰ ਅਸੀਂ ਫਿਜ਼ੀਕਲੀ ਸਾਹਮਣੇ ਹੀ ਕਲਾਸ ਲਾਉਂਦੇ ਆ ਸਾਰੇ। ਕਿੰਨਾ ਟਾਈਮ ਕਲਾਸ ਹੁੰਦੀ ਤੁਹਾਡੀ? ਕਲਾਸ 2 ਘੰਟੇ ਹੁੰਦੀ ਹੈ ਜੀ, ਤੇ ਉਸ ਤੋਂ ਜ਼ਿਆਦਾ ਘੱਟੋ ਘੱਟ ਤੰਤੀ ਸਾਜ਼ਾਂ ਵਾਸਤੇ 2 ਘੰਟੇ ਤਾਂ ਚਾਹੀਦੇ ਹੀ ਹੁੰਦੇ ਆ। ਸੁਰ ਕਰਨਾ, ਦੇਖਣਾ, ਹੈ ਨਾ, ਲੈਸਨ ਲਿਖਣੇ ਕਰਨਾ, ਇੱਦਾਂ ਵੱਖਰੇ ਤਰੀਕੇ ਨਾਲ। ਕਈ ਵਾਰੀ ਜਦੋਂ ਬਹਿ ਜਾਂਦੇ 3-3 ਘੰਟੇ ਵੀ ਲੱਗ ਜਾਂਦੇ ਆ, ਤੇ ਬਾਕੀ 2 ਘੰਟੇ ਕੰਪਲਸਰੀ ਹੈ, 2 ਘੰਟੇ ਜ਼ਰੂਰੀ ਲਾਉਣੇ ਆ ਕਲਾਸ। ਅੱਛਾ, ਤੁਸੀਂ ਦੱਸਿਆ ਵੀ ਜਿਵੇਂ ਬੰਦਾ ਆਧੁਨਿਕ ਸਾਜ਼ਾਂ ਦਾ ਥੋੜਾ ਉਹਦੇ 'ਚ ਪਰਫੈਕਸ਼ਨ ਆਉਂਦੀ ਜਾਂਦੀ ਹੈ, ਬੰਦਾ ਬਾਹਰ ਮੁਖੀ ਹੁੰਦਾ ਜਾਂਦਾ, ਜਿਵੇਂ ਤਾਂਤੀ ਸਾਜ਼ਾਂ ਦਾ ਗਿਆਨ ਆਉਂਦਾ, ਤੇ ਇਹ ਬੰਦਾ ਅੰਤਰ ਧਿਆਨ ਹੁੰਦਾ ਜਾਂਦਾ, ਬੰਦਾ ਅੰਦਰਮੁਖੀ ਹੁੰਦਾ ਜਾਂਦਾ, ਬੰਦੇ ਨੂੰ ਆਨੰਦ ਆਉਣ ਲੱਗ ਪੈਂਦਾ। ਪਰ ਕੀ ਇਹੀ ਬੁਨਿਆਦੀ ਫਰਕ ਹੈ, ਜਾਂ ਹੋਰ ਵੀ ਫਰਕ ਹੈ ਕੀਰਤਨ ਦੇ ਵਿੱਚ ਤਾਂਤੀ ਸਾਜ਼ਾਂ ਦਾ ਤੇ ਦੂਜੇ ਪਾਸੇ ਆਧੁਨਿਕ ਸਾਜ਼? ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ, ਜਦੋਂ ਸਾਨੂੰ ਗੁਰੂ ਸਾਹਿਬ ਨੇ ਕ੍ਰੀਏਟ ਕਰਕੇ ਦਿੱਤੇ ਆ ਸਾਜ਼, ਕੁਝ ਤਾਂ ਰੀਜ਼ਨ ਹੋਏਗਾ। ਜਿੱਥੇ ਹੁਕਮ ਦੀ ਗੱਲ ਆ ਜਾਂਦੀ ਹੈ, ਉੱਥੇ ਸਾਨੂੰ ਕੋਈ ਕੁਐਸਚਨ ਨਹੀਂ ਕਰਨਾ ਚਾਹੀਦਾ। ਬਾਕੀ ਜੇ ਆਪਾਂ ਗੋਰਿਆਂ ਦਾ ਹਿਸਾਬ ਲਾਈਏ, ਉਹਨਾਂ ਦੇ 2 ਇੰਸਟਰੂਮੈਂਟ ਨੇ, ਵਾਇਲਨ ਤੇ ਗਿਟਾਰ। ਉਹ ਸਟ੍ਰਿੰਗ ਇੰਸਟਰੂਮੈਂਟ ਨੇ ਉਹਨਾਂ ਦੇ, ਬਹੁਤ ਵੱਡੇ ਪੱਧਰ ਤੇ ਉਹ ਆਪਦਾ ਪ੍ਰਚਾਰ ਕਰ ਰਹੇ ਨੇ। ਪੂਰੀ ਦੁਨੀਆ ਦੇ ਹਰ ਬੱਚੇ ਨੂੰ ਪਤਾ ਵੀ ਆਪਣਾ ਵਾਇਲਨ ਕੀ ਹੁੰਦੀ ਹੈ, ਹਰ ਬੱਚੇ ਨੂੰ ਪਤਾ ਹੈ। ਪਰ ਜੇ ਆਪਾਂ ਕਿਸੇ ਸਿੱਖ ਨੂੰ ਪੁੱਛੀਏ ਵੀ ਰਬਾਬ ਤੁਸੀਂ ਦੇਖੀ ਹੈ, ਵਜਾ ਕੇ ਦੇਖੀ ਹੈ, ਦੂਰੋਂ ਦੇਖੀ ਹੈ, ਤਾਂ ਜ਼ਿਆਦਾਤਰ ਆਮ ਸਿੱਖਾਂ ਨੂੰ ਇਹਦੇ ਪ੍ਰਚਾਰ ਦੀ ਲੋੜ ਹੈ। ਸੋ ਇਸੇ ਕਰਕੇ ਗੁਰੂ ਸਾਹਿਬਾਂ ਦਾ ਹੁਕਮ ਹੈ, ਸਾਡੇ ਗੁਰੂ ਸਾਹਿਬਾਂ ਨੇ ਸਾਜ਼ ਦਿੱਤੇ ਆ, ਅਸੀਂ ਇਹਨਾਂ ਤੇ ਸ਼ਬਦ ਗਾਇਨ ਕਰਨ ਦਾ ਨਜ਼ਾਰਾ, ਜਿਹੜਾ ਆਨੰਦ ਹੈ, ਉਹ ਵੱਖਰਾ ਹੀ ਹੈ। ਜੀ, ਮਤਲਬ ਇੱਕ ਤਾਂ ਤੁਹਾਡਾ ਚਲੋ ਕਲਾ ਤਾਂ ਹੈਗੀ ਹੈ, ਪਰ ਇੱਕ ਇਸ ਚੀਜ਼ ਦੀ ਆਸਥਾ ਇੱਕ ਮਨ ਦੇ ਵਿੱਚ, ਇਹ ਮਤਲਬ ਸ਼ਰਧਾ ਲੈ ਕੇ ਆਪਾਂ ਚੱਲਦੇ ਹਾਂ ਕਿ ਗੁਰੂ ਸਾਹਿਬ ਦੀ ਦੇਣ ਹੈ, ਤੇ ਇਸ ਕਰਕੇ ਆਪਾਂ ਇਹਨੂੰ। ਨਹੀਂ, ਫਰਕ ਵੀ ਹੈ। ਤੁਸੀਂ ਹਾਰਮੋਨੀਅਮ ਤੇ ਜੋ ਭਗਤੀ ਸੰਗੀਤ ਆ ਨਾ ਜੀ, ਜੋ ਅਸੀਂ ਮਨ ਨੂੰ ਸਾਧਨਾ, ਜਿਵੇਂ ਆਪਾਂ ਕਹਿੰਦੇ ਆ ਵੀ ਅੰਤਰ ਧਿਆਨ ਹੋਣਾ, ਜਾਂ ਨਾਮ ਜਪਣਾ, ਸਿਮਰਨ ਕਰਨਾ, ਸੋ ਮੈਡੀਟੇਸ਼ਨ ਕਰਨਾ, ਜੋ ਤੰਤੀ ਸਾਜ਼ ਦੇ ਉੱਪਰ ਤੁਸੀਂ ਭਜਨ ਪਾਠ ਕਰ ਸਕਦੇ ਹੋ, ਸਿਮਰਨ ਕਰ ਸਕਦੇ ਹੋ, ਕੀਰਤਨ ਕਰ ਸਕਦੇ ਹੋ, ਇਹਦੇ ਨਾਲ ਮਨ ਹੈ ਜਿਹੜਾ ਜ਼ਿਆਦਾ ਜੁੜਦਾ ਜੀ ਤੰਤੀ ਸਾਜ਼ਾਂ ਤੇ। ਕਿਉਂਕਿ ਜਿਹੜਾ ਬੰਦਾ ਇੱਕ ਵਾਰੀ ਤੰਤੀ ਸਾਜ਼ ਚੰਗੀ ਤਰ੍ਹਾਂ ਸਿੱਖ ਲੈਂਦਾ, ਇਹ ਫਿਰ ਛੱਡੇ ਨਹੀਂ ਜਾਂਦੇ, ਕਿਉਂਕਿ ਬਹੁਤ ਮਿਹਨਤ ਤੋਂ ਬਾਅਦ ਇਹ ਸਿੱਖੇ ਜਾਂਦੇ। ਜਿਹੜੀ ਚੀਜ਼ ਬੰਦਾ ਬਹੁਤ ਮਿਹਨਤ ਕਰਕੇ ਸਿੱਖਦਾ, ਫਿਰ ਉਹ ਛੱਡੀ ਨਹੀਂ ਜਾਂਦੀ। ਇੱਕ ਬੱਚੇ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਜਦੋਂ ਪਰਫੈਕਸ਼ਨ ਤਾਂ ਚਲੋ ਬਹੁਤ ਉਤਲਾ ਬੰਦਾ ਸਿੱਖਦਾ ਤਾਂ ਹਰ ਰੋਜ਼ ਹੀ ਹੈ, ਮਤਲਬ ਉਹ ਕੀਰਤਨ ਕਰ ਸਕੇ, ਉਹ ਜਥੇ ਦੇ ਵਿੱਚ ਬੈਠ ਸਕੇ, ਇਹਦੇ ਲਈ ਕਿੰਨਾ ਕੁ ਟਾਈਮ ਲੱਗਦਾ ਇੱਕ ਬੱਚੇ ਨੂੰ? ਮੇਰੇ ਐਕਸਪੀਰੀਅੰਸ ਦੇ ਮੁਤਾਬਕ, ਜਿਸ ਹਿਸਾਬ ਨਾਲ ਇੱਥੋਂ ਦੇ ਬੱਚੇ ਆ ਅਮਰੀਕਾ ਦੇ, ਕਿਉਂਕਿ ਬੱਚਿਆਂ ਨੂੰ ਪੜ੍ਹਾਈ ਵੀ ਬਹੁਤ ਹੈ, ਜੇ ਮੇਰੇ ਕੋਲ ਲੈ ਕੇ ਆਉਣਗੇ ਜਾਂ ਮੈਂ ਜਾਊਂਗਾ, ਸੋ ਫਿਰ ਵੀ ਪੇਰੈਂਟਸ ਦੀ ਬੜੀ ਜ਼ਰੂਰਤ ਪੈਂਦੀ ਹੈ, ਕਿਉਂਕਿ ਇੱਥੇ ਇੰਡੀਆ ਵਾਲਾ ਹਿਸਾਬ ਨਹੀਂ ਹੈਗਾ ਵੀ ਬੱਚੇ ਆਪਣੇ ਆਪ ਆ ਜਾਣਗੇ। ਹੁਣ ਇੰਡੀਆ 'ਚ ਤਾਂ ਬੱਚੇ ਸਾਡੇ ਘਰੇ ਆਪਣੇ ਆਪ ਆ ਜਾਂਦੇ ਆ, ਚਲੇ ਵੀ ਜਾਂਦੇ ਆ। ਇੱਥੇ ਉਹ ਚੀਜ਼ ਨਹੀਂ, ਪਰ ਇੱਥੇ ਜਿਸ ਹਿਸਾਬ ਨਾਲ ਮੈਂ ਤਜਰਬਾ ਕੀਤਾ ਵੀ 1 ਸਾਲ ਲੱਗ ਜਾਂਦਾ। 1 ਸਾਲ ਤੋਂ ਬਾਅਦ ਬੱਚਾ ਵਧੀਆ ਸਟੇਜ ਤੇ ਬੈਠ ਕੇ ਸ਼ਬਦ ਕੀਰਤਨ ਕਰਨ ਲੱਗ ਜਾਂਦਾ। ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਰਿਆਜ਼ ਕਰਦਾ, ਉਹ ਬਹੁਤ ਵਧੀਆ, ਹੌਲੀ-ਹੌਲੀ ਵਧੀਆ ਹੁੰਦਾ ਜਾਂਦਾ। ਹਾਂਜੀ, ਹੁਣ ਕਿੰਨੇ ਬੱਚੇ ਨੇ ਜਿਹੜੇ ਕੀਰਤਨ ਕਰਨ ਜਾਂਦੇ ਨੇ, ਜਾਂ ਇਹਨਾਂ ਦੇ ਵਿੱਚੋਂ ਜਿਹੜੇ ਕੀਰਤਨ ਦੇ ਵਿੱਚ ਬਹਿੰਦੇ ਨੇ, ਜਿਨ੍ਹਾਂ ਦੇ ਉੱਤੇ ਤੁਹਾਨੂੰ ਇਹ ਹੈ ਕਿ ਇਹ ਬੱਚਾ ਕਰ ਸਕਦਾ? ਸਾਰੇ ਬੱਚੇ ਕਰ ਸਕਦੇ ਆ ਜੀ। ਕੁਝ ਬੱਚੇ ਪਿੱਛੇ ਬੈਠੇ ਆ ਜਿਹੜੇ ਨਵੇਂ ਨੇ, ਉਹ ਵੀ ਹੁਣ ਲਾਗੇ ਇੱਕ ਸ਼ਬਦ ਉਹਨਾਂ ਨੂੰ ਕਰਵਾਇਆ। ਪਰ ਆ ਜਿੰਨੇ ਵੀ ਮੂਰਲੀ ਲਾਈਨ 'ਚ ਬੈਠੇ ਆ ਬੱਚੇ, ਤਕਰੀਬਨ ਸਾਰੇ ਬਹੁਤ ਵਧੀਆ ਕਰਦੇ ਆ। ਸੋ ਕੁਝ ਬੱਚੇ ਜਿਹੜੇ ਬਿਲਕੁਲ ਨਵੇਂ ਨੇ, ਉਹ ਹਜੇ ਆਏ ਨਹੀਂ ਗੇ। ਸੋ ਤਕਰੀਬਨ ਉਹ ਸਾਰੇ ਬੱਚੇ, ਉਹ ਵੀ ਹੁਣ ਇੱਕ ਸ਼ਬਦ ਲਾਗੇ ਕਰਨ, ਤੇ ਇਹ ਵੀ ਸਾਰੇ
ਬਹੁਤ ਵਧੀਆ ਕਰ ਰਹੇ ਨੇ ਅੱਜ ਕੱਲ੍ਹ। ਕਿੰਨੀ ਕੁ ਤੁਹਾਨੂੰ ਇਹਦੇ ਲਈ ਪ੍ਰਚਾਰ ਕਰਨਾ ਪਿਆ, ਕਿੰਨਾ ਕੁ ਸੰਗਤਾਂ ਨੂੰ ਜੋੜਨਾ ਪਿਆ, ਕਹਿਣਾ ਪਿਆ ਕਿ ਭਾਈ ਬੱਚਿਆਂ ਨੂੰ ਇੱਧਰਲੇ ਪਾਸੇ ਲਾਓ ਜਾਂ ਇੱਧਰ ਇਹਦੀ ਵਿੱਦਿਆ ਦਿਓ, ਕਿਉਂਕਿ ਕੁਝ ਬੱਚੇ 5-6 ਸਾਲਾਂ ਤੋਂ ਜੁੜੇ ਆ। ਤੁਸੀਂ ਕਿ ਦੱਸਿਆ ਕਿ ਤੁਸੀਂ 1 ਸਾਲ ਤੋਂ ਸਿਖਾ ਰਹੇ ਹੋ, ਜਦੋਂ ਤੁਸੀਂ ਇਹ ਵੇਖਿਆ ਤਾਂ ਤੁਹਾਨੂੰ ਹੋਰ ਕਿੰਨੀ ਕੁ ਮਿਹਨਤ ਕਰਨੀ ਪਈ? ਇਹ ਜੀ ਇਹ ਜਿਹੜਾ ਦੱਸਣਾ ਨਾ, ਕਿਸੇ ਨੂੰ ਜੋੜਨਾ, ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਇਹ ਮਹੱਤਤਾ ਕੀ ਆ, ਹਨਾ। ਦੂਜੇ ਨੰਬਰ ਤੇ ਬੱਚੇ ਸਾਡੇ ਕੋਲੇ ਸਿਰਫ ਹਾਰਮੋਨੀਅਮ ਸਿੱਖਣ ਆਉਂਦੇ ਆ। ਅਸੀਂ ਫਿਰ ਜਦੋਂ ਉਹਨਾਂ ਨੂੰ ਤਾਂਤੀ ਸਾਜ਼ਾਂ ਬਾਰੇ ਦੱਸਦੇ ਹਾਂ, ਪੇਰੈਂਟਸ ਨੂੰ ਦੱਸਦੇ ਹਾਂ, ਕੁਛ ਨਾਲ ਦੇ ਬੱਚਿਆਂ ਨੂੰ ਸਿੱਖਦੇ, ਕੁਛ ਸਾਨੂੰ ਦੇਖਦੇ ਆ, ਕਿਉਂਕਿ ਹਾਰਮੋਨੀਅਮ ਤਾਂ ਸਾਨੂੰ ਵੀ ਬੜਾ ਵਧੀਆ ਲੱਗਦਾ, ਪਰ ਅਸੀਂ ਕਾਫੀ ਸਾਲਾਂ ਤੋਂ ਹਾਰਮੋਨੀਅਮ ਇਸ ਕਰਕੇ ਛੱਡਿਆ ਹੋਇਆ ਵੀ ਇਹਨਾਂ ਤੇ ਜ਼ੋਰ ਲਾਈਏ। ਅਸੀਂ ਆਪ ਇਹਨਾਂ ਤੇ ਕਰਦੇ ਹਾਂ, ਫਿਰ ਰਲ ਮਿਲ ਕੇ ਅੱਗੇ ਮਾਹੌਲ ਕ੍ਰੀਏਟ ਕਰਦੇ ਹਾਂ। ਫਿਰ ਟਾਈਮ ਲੱਗਦਾ ਥੋੜ੍ਹਾ ਜਿਹਾ, ਮਤਲਬ ਕਿ ਬੱਚੇ ਨੂੰ ਹੌਲੀ 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 ਕਰਕੇ ਦੱਸ ਕੇ ਟਾਈਮ ਲੱਗਦਾ। ਹਾਂ, ਜਿਹੜਾ ਇਹਨਾਂ ਤੋਂ ਹੁੰਗਾਰਾ ਮਿਲਦਾ, ਦੇਖੋ ਇੱਕ ਉਸਤਾਦ ਆ ਜਿਹੜਾ ਉਹ ਸਿਖਾ ਸਕਦਾ, ਤੂੰ ਤੁਹਾਨੂੰ ਦੱਸ ਸਕਦਾ, ਰਾਹ ਪਾ ਸਕਦਾ, ਚੱਲਣਾ ਤਾਂ ਆਪੇ ਹੁੰਦਾ। ਜਿਹੜਾ ਚੇਲਾ ਬੱਚਾ ਜੋ ਵੀ ਹੈ ਨਾ, ਜਿਹੜਾ ਇਹਨਾਂ ਤੋਂ ਰਿਸਪੌਂਸ ਮਿਲਦਾ, ਤੁਹਾਨੂੰ ਕੀ ਲੱਗਦਾ ਉਹਦੇ ਤੋਂ ਕਿ ਯਾਰ ਇਹ ਠੀਕ ਕਰ ਰਹੇ ਨੇ, ਜਾਂ ਤੁਹਾਨੂੰ ਲੱਗਦਾ ਕਿ ਆਹ ਬੱਚੇ ਦੀ ਕ੍ਰੀਏਟੀਵਿਟੀ ਜ਼ਿਆਦਾ ਜਾਂ ਇਹ ਜ਼ਿਆਦਾ ਕੈਚ ਕਰਦੇ ਆ? ਆਨਲਾਈਨ ਦਾ ਵੀ ਜ਼ਰੂਰ ਦੱਸਿਓ, ਕਿਉਂਕਿ ਜਿੱਥੇ ਤੁਸੀਂ ਆਪ ਪ੍ਰੈਜ਼ੈਂਟ ਹੁੰਦੇ ਹੋ ਉਹਦਾ ਤੇ ਆਨਲਾਈਨ ਦਾ ਕੀ ਫਰਕ ਹੈ? ਦੇਖੋ ਪਹਿਲਾਂ ਤਾਂ ਆਨਲਾਈਨ ਦੀ ਗੱਲ ਕਰੋ। ਜਿਹੜਾ ਇਹ ਚੀਜ਼ ਹੈ ਨਾ ਜੀ, ਇਹ ਆਨਲਾਈਨ ਦੇ ਵਿੱਚ ਨਹੀਂ ਅਸੀਂ ਪ੍ਰੋਪਰਲੀ ਕਰ ਸਕਦੇ। ਮਹਿਸੂਸ ਕਰਨ ਵਾਲੀ ਹੈ ਕਿਸੇ, ਇਹ ਸਾਹਮਣੇ ਬੈਠ ਕੇ ਜਦੋਂ ਅਸੀਂ ਸਿਖਾਉਂਦੇ ਹਾਂ, ਹੁਣ ਉਹਦਾ ਵੱਖਰਾ, ਉਹਦੇ ਨਾਲ ਹੀ ਗੱਲ ਬਣ ਸਕਦੀ ਹੈ। ਤੁਸੀਂ ਆਨਲਾਈਨ ਮਤਲਬ ਕਿ ਇਹ ਸਾਜ਼ਾਂ ਨੂੰ ਅਸੀਂ ਕਿਸੇ ਨੂੰ ਆਨਲਾਈਨ ਕਹਿ ਦਈਏ ਤੂੰ ਪਲੇਅਰ ਬਣ ਜਾਊਗਾ, ਗਰਾਊਂਡ 'ਚ ਕੋਈ ਬਣ ਜੂ, ਹੈ ਨਾ। ਇਹ ਉਹ ਚੀਜ਼ ਹੈ, ਇਹ ਜਿਹੜਾ ਗਰਾਊਂਡ 'ਤੇ ਆਉਣਾ ਹੀ ਪੈਣਾ, ਇਹ ਇੱਦਾਂ ਨਹੀਂ ਗੱਲ ਬਣਦੀ। ਠੀਕ ਹੈ, ਟਾਈਮ ਵੇਸਟ ਅਸੀਂ ਕਰੀ ਜਾਈਏ ਜਿੰਨੇ ਚਿਰ ਮਰਜ਼ੀ ਕਰੀ ਜਾਈਏ। ਹਾਂ, ਜਿਹੜੇ ਬੱਚੇ ਹੁਣ ਸਿੱਖ ਜਾਂਦੇ ਆ ਵਧੀਆ, ਉਹਨੂੰ ਕੁਛ ਟਾਈਮ ਲਈ ਅਸੀਂ ਮਾੜਾ ਮੋਟਾ ਜਿਵੇਂ ਹਫ਼ਤੇ ਮਹੀਨੇ 'ਚ ਇੱਕ ਵਾਰੀ ਆਨਲਾਈਨ ਦੱਸਤਾ, ਪਰ ਫਿਜ਼ੀਕਲੀ ਸਾਨੂੰ ਜਾਣਾ ਹੀ ਪੈਂਦਾ, ਉਹ ਗੱਲ ਨਹੀਂ ਬਣਦੀ। ਤੇ ਚਲੋ ਕਦੇ ਕਦੇ ਨਾਲ ਤਾਂ ਸਰ ਜਾਂਦਾ, ਜਿਵੇਂ ਲਿਖਾਤਾ ਸਮਝਾਤਾ, ਪਰ ਫਿਜ਼ੀਕਲੀ ਕਲਾਸ ਤੋਂ ਬਿਨਾਂ ਇਹਦਾ ਮਤਲਬ ਕਿ ਗੱਲ ਨਹੀਂ ਬਣਦੀ। ਜਿਵੇਂ ਕਿ ਭਾਈ ਸਾਹਿਬ ਨੇ ਆਪਾਂ ਨੂੰ ਦੱਸਿਆ ਕਿ ਤਾਂਤੀ ਸਾਜ਼ਾਂ ਦੇ ਨਾਲ ਇੱਕ ਵਾਰੀ ਸ਼ੁਰੂਆਤ ਦੇ ਵਿੱਚ ਜੁੜਨ ਦੇ ਲਈ ਤੁਹਾਡੇ ਅੰਦਰ ਭਾਵਨਾ, ਤੁਹਾਡੇ ਅੰਦਰ ਸਿੱਖਿਆ ਪ੍ਰਾਪਤ ਕਰਨ ਦੀ ਉਹ ਗੱਲ ਜਿਹੜੀ ਉਹ ਪੈਦਾ ਕਰਨੀ ਪੈਂਦੀ। ਉਸ ਤੋਂ ਬਾਅਦ ਬੰਦਾ ਆਪਣੇ ਆਪ ਹੀ ਤਾਂਤੀ ਸਾਜ਼ ਦੇ ਨਾਲ ਜੁੜ ਕੇ ਉਹਨੂੰ ਸਿੱਖਣਾ ਸ਼ੁਰੂ ਕਰ ਦਿੰਦਾ, ਤੇ ਹੌਲੀ ਹੌਲੀ ਉਹਦੇ 'ਚ ਪਰਫੈਕਸ਼ਨ ਆਉਂਦੀ ਜਾਂਦੀ ਹੈ। ਜਿਵੇਂ ਜਿਵੇਂ ਪਰਫੈਕਸ਼ਨ ਆਉਂਦੀ ਜਾਂਦੀ ਤੇ ਉਵੇਂ ਉਵੇਂ ਉਹ ਅੰਤਰਮੁਖੀ ਹੁੰਦਾ ਜਾਂਦਾ। ਇਹ ਸਾਜ਼ ਨੂੰ ਵਜਾਉਣ ਦੇ ਨਾਲ ਨਾਲ ਉਹ ਜਿਹੜਾ ਆਤਮਿਕ ਆਨੰਦ ਆ ਉਹ ਵੀ ਪ੍ਰਾਪਤ ਕਰਦਾ ਹੈ। ਕੁਝ ਵਿਦਿਆਰਥੀ ਨੇ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ, ਉਹ ਕਿੰਨੇ ਚਿਰ ਤੋਂ ਜੁੜੇ ਹੋਏ ਨੇ, ਕੀ ਸਿੱਖ ਰਹੇ ਨੇ, ਤੇ ਉਹਨਾਂ ਦੇ ਬਾਰੇ ਹੋਰ ਕੁਝ ਜਾਣਕਾਰੀਆਂ। ਸਭ ਤੋਂ ਪਹਿਲਾਂ ਵੀਰ ਹੁਣਾਂ ਨਾਲ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਨਾਮ ਸਾਹਿਬ ਸਿੰਘ ਜੀ। ਸਾਹਿਬ ਸਿੰਘ, ਤੁਸੀਂ ਇੱਥੋਂ ਦੀ ਹੋ, ਅਮਰੀਕਾ ਹੀ ਬੋਰਨ ਆ ਜਾਂ ਪੰਜਾਬੋਂ ਆਏ ਹੋ? ਹਾਂਜੀ, ਅਮਰੀਕਾ ਤੋਂ ਬੋਲਣਾ ਜੀ। ਹਾਂਜੀ, ਤੇ ਕਿੱਥੇ ਰਹਿੰਦੇ ਹੋ ਤੁਸੀਂ ਇਸ ਵੇਲੇ? ਅਸੀਂ ਸੈਕਰਾਮੈਂਟੋ। ਹਾਂਜੀ। ਤੇ ਕਿ ਆਹ ਕਿਹੜਾ ਸਾਜ਼ ਆ ਤੁਹਾਡੇ ਕੋਲੇ, ਤੁਹਾਨੂੰ ਪਤਾ ਇਹਦੇ ਬਾਰੇ? ਹਾਂਜੀ, ਇਹ ਸਰੰਗੀ ਸਾਜ਼ ਹੈ ਜੀ। ਹਾਂਜੀ। ਕਿੰਨੇ ਚਿਰ ਦੀ ਤੁਸੀਂ ਇਹਦੇ ਤੇ ਪ੍ਰਾਪਤ ਕਰ ਰਹੇ ਹੋ ਸਿੱਖਿਆ? ਮੈਂ ਜੀ ਪਹਿਲਾਂ 5 ਸਾਲ ਤਬਲਾ ਵਜਾਇਆ ਜੀ, ਤੇ ਹੁਣ 2 ਮਹੀਨੇ ਤੋਂ ਮੈਂ ਸਰੰਗੀ ਸਿੱਖ ਰਿਹਾ। ਹਾਂਜੀ। ਤੇ ਪਿਛਲੇ ਕਿੰਨੇ ਚਿਰ ਤੋਂ ਤੁਸੀਂ ਜੁੜੇ ਹੋਏ ਹੋ ਤਾਂਤੀ ਸਾਜ਼ ਦੇ ਨਾਲ? ਮੈਂ ਜੀ ਟੋਟਲ 7 ਸਾਲ, 5 ਸਾਲ ਜੀ ਮੈਂ ਵਜਾਇਆ ਤਬਲਾ, ਫਿਰ ਹੁਣ 2 ਸਾਲ ਹਾਰਮੋਨੀਅਮ, ਤੇ ਹੁਣ ਮੈਂ ਸਰੰਗੀ ਸ਼ੁਰੂ ਕੀਤੀ ਜੀ। ਜਿਵੇਂ ਜਿਵੇਂ ਸਿੱਖ ਰਹੇ ਹੋ ਉਵੇਂ ਆਨੰਦ ਆਉਂਦਾ ਜਦੋਂ ਕੀਰਤਨ ਚੱਲਦਾ ਇਹਦੇ ਵਿੱਚ, ਇਸ ਚੀਜ਼ ਨਾਲ? ਹਾਂਜੀ ਹਾਂਜੀ, ਪਹਿਲਾਂ ਸ਼ੁਰੂ 'ਚ ਤਾਂ ਹੋਰ ਤਰ੍ਹਾਂ ਜਿਹਾ ਲੱਗਦਾ ਸੀ ਜੀ, ਤੇ ਹੁਣ ਜਿਉਂ ਅੱਗੇ ਵਧੀ ਜਾਂਦੇ ਆ ਤਾਂ ਵਧੀਆ ਲੱਗਦਾ। ਥੈਂਕ ਯੂ ਸਰ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਸਾਹਿਬ ਸਿੰਘ ਤਾਲੀਵਾਲ। ਸਾਹਿਬ ਸਿੰਘ ਜੀ, ਸਾਨੂੰ ਦੱਸੋ ਇਹ ਸਾਜ਼ ਜਿਹੜਾ ਤੁਹਾਡੇ ਹੱਥ ਦੇ ਵਿੱਚ ਹੈ ਇਹਦਾ ਕੀ ਨਾਮ? ਅਫਗਾਨੀ ਰਬਾਬ। ਕਿੰਨੇ ਚਿਰ ਤੋਂ ਤੁਸੀਂ ਇਹਦੇ ਬਾਰੇ ਸਿੱਖਿਆ ਪ੍ਰਾਪਤ ਕਰਨੀ ਸ਼ੁਰੂ ਕੀਤੀ? 6-7 ਮਹੀਨੇ। ਠੀਕ ਹੈ। ਹੁਣ ਤੁਹਾਨੂੰ ਇਹ ਆ ਗਿਆ, ਇਹਦੇ ਬਾਰੇ ਬੇਸਿਕ ਤਾਂ ਕਲੀਅਰ ਹੋ ਗਏ ਹੋਣੇ? ਹਾਂਜੀ। ਥੈਂਕ ਯੂ। ਇਹ ਸਾਹਿਬ ਸਿੰਘ ਨੇ, ਤੇ ਆਪਾਂ ਭੈਣਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਹਰਲੀਨ ਕੌਰ। ਅੱਛਾ ਹਰਲੀਨ ਜੀ, ਕਿੰਨੇ ਟਾਈਮ ਤੋਂ ਤੁਸੀਂ ਇਹਦਾ ਸਾਜ਼ ਦਾ ਨਾਮ ਕੀ ਹੈ? ਇਹ ਪੰਜਾਬੀ ਰਬਾਬ। ਪੰਜਾਬੀ ਰਬਾਬ। ਤੁਸੀਂ ਇਧਰਲੇ ਬੋਰਨ ਹੋ? ਹਾਂਜੀ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਸਿੱਖਦੇ? ਮੈਂ ਹਾਰਮੋਨੀਅਮ ਤੇ ਕੀਰਤਨ 5 ਸਾਲ ਹੀ ਕੀਤਾ, ਤੇ ਰਬਾਬ ਤੇ 2 ਸਾਲ। ਠੀਕ ਹੈ। ਤੇ ਹੁਣ ਤੁਹਾਨੂੰ 5 ਸਾਲ ਹੋ ਗਏ ਕੀਰਤਨ ਨਾਲ ਜੁੜਿਆ? ਹਾਂਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਹਰਲੀਨ ਕੌਰ। ਅੱਛਾ ਠੀਕ ਹੈ। ਹਰਲੀਨ ਜੀ, ਇਹ ਸਾਜ਼ ਦਾ ਨਾਮ ਮੇਰੇ ਖਿਆਲ ਉਹੀ ਸੇਮ ਹੀ ਹੈ? ਸਿੱਖ ਰਬਾਬ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਿੱਖਿਆ ਪ੍ਰਾਪਤ? ਮੈਨੂੰ ਹਾਰਮੋਨੀਅਮ 1 ਸਾਲ ਵਾਸਤੇ, ਤੇ ਫਿਰ ਰਬਾਬ 6 ਸਾਲ। ਟੋਟਲ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਤਾਂਤੀ ਸਾਜ਼? 6 ਸਾਲ ਤਾਂਤੀ ਸਾਜ਼ਾਂ ਵਾਸਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਗੁਰਕਰਨ ਸਿੰਘ। ਅੱਛਾ ਗੁਰਕਰਨ ਸਿੰਘ ਜੀ, ਜਿਹੜਾ ਇਹ ਸਾਜ਼ ਆ ਇਹਦਾ ਕੀ ਨਾਮ ਹੈ, ਤੇ ਕਿੰਨੇ ਟਾਈਮ ਤੋਂ ਤੁਸੀਂ ਇਹ ਸਿੱਖਿਆ ਪ੍ਰਾਪਤ ਕਰ ਰਹੇ ਹੋ? ਇਹ ਹੈਗਾ ਦਲਰੂਬਾ, ਤੇ ਮੈਂ ਦਲਰੂਬਾ 5-6 ਸਾਲ ਲਈ ਸਿੱਖਿਆ ਪ੍ਰਾਪਤ ਕਰਦਾ ਪਿਆ।
ਤੇ ਹੁਣ ਤੁਹਾਨੂੰ ਆ ਗਏ ਦੇ ਬੇਸਿਕ ਕਲੀਅਰ ਹੋ ਗਏ ਜਾਂ ਕੁਛ ਨਾਲ ਹੋਰ ਵੀ ਸਾਜ਼ ਦੀ ਜਿਹੜੀ ਸਿੱਖਿਆ ਸ਼ੁਰੂ ਕੀਤੀ ਹੈ? ਹਾਂਜੀ ਬੇਸਿਕ ਕਲੀਅਰ ਹੋ ਗਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਸਿਮਰ ਸਿੰਘ ਜੀ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਿੱਖਿਆ ਪ੍ਰਾਪਤ ਕਰਦੇ? 4-5 ਸਾਲ ਹੋ ਗਏ ਸੀ। ਠੀਕ ਹੈ, ਹਾਰਮੋਨੀਅਮ ਸਿੱਖ ਰਹੇ ਹੋ ਜਾਂ ਕੁਛ ਹੋਰ ਵੀ ਨਾਲ? ਇਹ ਹਾਰਮੋਨੀਅਮ ਹਜੇ ਲਾਈਕ ਹਾਰਮੋਨੀਅਮ ਹੀ ਸਿੱਖਦਾ ਪਿਆ ਹੁਣ। ਠੀਕ ਹੈ, ਕਿੰਨੀ ਏਜ ਹੈ ਇਸ ਟਾਈਮ ਤੁਹਾਡੀ? ਮੈਂ 12 ਸਾਲਾਂ ਦਾ ਹੁਣ। 12 ਸਾਲਾਂ ਅਕਤੂਬਰ ਸੈਕਰਾਮੈਂਟੋ 'ਚ ਰਹਿੰਦਾ ਜੀ। ਠੀਕ ਹੈ, ਸੋ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਪ੍ਰਭਦੀਨ ਕੌਰ। ਅੱਛਾ ਪ੍ਰਭਲੀਨ ਜੀ, ਇਹ ਸਾਜ਼ ਜਿਹੜਾ ਰਬਾਬ ਨਹੀਂ ਆ ਦਿਲ ਰਬਾ। ਹਾਂਜੀ। ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਮੈਨੂੰ ਲਗਭਗ 6 ਸਾਲ ਹੋ ਗਏ। ਠੀਕ ਹੈ, ਤੇ ਇਹਦੇ ਨਾਲ ਕੁਝ ਹੋਰ ਸਾਜ਼ ਦੀ ਵੀ ਟ੍ਰੇਨਿੰਗ ਸ਼ੁਰੂ ਕੀਤੀ ਤੁਸੀਂ? ਨਹੀਂ ਮੈਂ ਹਾਰਮੋਨੀਅਮ ਕੁਝ ਮਹੀਨੇ ਵਜਾਇਆ ਸੀ ਤੇ ਫਿਰ ਤਾਊਸ ਪਹਿਲਾਂ ਕੀਤਾ ਸੀ ਤੇ ਫਿਰ ਹੁਣ ਦਿਲ ਰਬਾ ਤੇ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਹਾਂਜੀ ਭਾਜੀ, ਤੁਸੀਂ ਥੋੜਾ ਅੱਗੇ ਆ ਜਾਓ, ਤੁਹਾਡੇ ਨਾਲ ਕੁਝ ਗੱਲਾਂ ਹੋਰ ਨੇ। ਹਾਂਜੀ, ਤਾਊਸ ਦੇ ਬਾਰੇ ਤੁਸੀਂ ਦੱਸ ਰਹੇ ਸੀ, 6ਵੇਂ ਪਾਤਸ਼ਾਹ ਜੀ ਨੇ ਇਹਦੇ ਬਾਰੇ ਜ਼ਰੂਰ ਦੱਸਿਓ। ਇਹ ਜਿਹੜਾ ਤਾਊਸ ਹੈ ਜੀ, ਇਹ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇਹਨੂੰ ਕ੍ਰੀਏਟ ਕਰਵਾਇਆ, ਬਣਵਾਇਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਊਸ ਵਜਾ ਕੇ ਕੀਰਤਨ ਕਰਿਆ ਕਰਦੇ ਸਨ। ਇਹ ਤਾਊਸ ਆ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਤੇ ਕੀਰਤਨ ਕਰਿਆ ਕਰਦੇ ਸਨ, ਕਿਉਂਕਿ ਉਸ ਜ਼ਮਾਨੇ 'ਚ ਹਾਰਮੋਨੀਅਮ ਤਾਂ ਹੈ ਨਹੀਂ ਸੀਗਾ, ਤੇ ਇਸ ਕਰਕੇ ਸਿੱਖ ਸੰਗਤਾਂ ਇਸ ਉੱਪਰ ਕੀਰਤਨ ਕਰਦੀਆਂ। ਠੀਕ ਹੈ, ਸਿੱਖੀ ਰਬਾਬ ਦਾ ਆਪਾਂ ਜ਼ਿਕਰ ਕਰ ਰਹੇ ਸੀ ਪਹਿਲਾਂ, ਤੇ ਇੱਕ ਅਫਗਾਨੀ ਰਬਾਬ, ਇਹਨਾਂ ਦੇ ਵਿੱਚ ਕੀ ਫਰਕ ਆ? ਭਾਈ ਮਰਦਾਨਾ ਜੀ ਸਿੱਖੀ ਰਬਾਬ ਨਾਲ ਕੀਰਤਨ? ਜਿਹੜੀ ਇਹ ਰਬਾਬ ਹੈ ਜੀ ਸਾਡੀ, ਇਹ ਹੈਗੀ ਹੈ ਪੰਜਾਬੀ ਰਬਾਬ। ਸਿੱਖ ਰਬਾਬ, ਪੰਜਾਬੀ ਰਬਾਬ, ਧਰੁਵਦੀ ਰਬਾਬ। ਇਹ ਸਾਈਜ਼ ਵਿੱਚ ਵੀ ਵੱਡੀ ਹੁੰਦੀ ਹੈ ਜੀ, ਤੇ ਕੁਛ ਇਹ ਡੀਪ ਹੁੰਦੀ ਹੈ, ਥੋੜੀ ਗੰਭੀਰ ਹੁੰਦੀ ਹੈ, ਕਿਉਂਕਿ ਗੁਰੂ ਘਰ ਦੇ ਜਿੰਨੇ ਵੀ ਸਾਜ਼ ਨੇ ਇਹ ਭਗਤੀ ਸੰਗੀਤ ਦੇ ਸਾਜ਼ ਨੇ, ਇਸ ਕਰਕੇ ਇਹ ਥੋੜੇ ਜਿਹੇ ਗੰਭੀਰ ਨੇ, ਡੀਪ ਨੇ। ਜਿਹੜੀ ਅਫਗਾਨੀ ਰਬਾਬ ਹੈ ਉਹ ਥੋੜੀ ਜਿਹੀ ਸਾਈਜ਼ ਛੋਟੀ ਹੋਣ ਕਰਕੇ ਉਹ ਵਖਾਨਸਤਾਨ ਦੀ ਰਬਾਬ ਹੈ, ਉਹ ਥੋੜੀ ਜਿਹੀ ਹਾਈ ਪਿਚ ਤੇ ਬੋਲਦੀ ਹੈ। ਠੀਕ ਆ ਨਾ ਜੀ? ਨਹੀਂ ਸੌਖੀ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਇੱਕ ਸਿੱਖਾਂ ਦੀ ਜੋ ਅਸੀਂ ਤਾਂ ਕਹਿ ਰਹੇ ਹਾਂ ਕਿ ਜਿਹੜੀ ਸਿੱਖ ਰਬਾਬ ਹੈ ਉਹਦੇ ਨਾਲ ਦੀ ਰਬਾਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਕੇਤ ਮੰਡੀ ਪਈ ਹੈ, ਅਸੀਂ ਉਹਨੂੰ ਦੇਖ ਕੇ ਇਹ ਰਬਾਬਾਂ ਕ੍ਰੀਏਟ ਕਰਵਾਈਆਂ। ਠੀਕ ਹੈ ਜੀ, ਇਹਨੂੰ ਕਹਿੰਦੇ ਸਿੱਖ ਰਬਾਬ। ਜਿਹੜੀ ਭਾਈ ਮਰਦਾਨਾ ਜੀ ਵਜਾਉਂਦੇ ਸੀ, ਸਾਡੇ ਗੁਰੂ ਸਾਹਿਬ ਵਜਾਉਂਦੇ ਸੀ, ਉਹ ਇਸ ਸਟਾਈਲ ਦੀ ਰਬਾਬ ਜਿਹਨੂੰ ਪੰਜਾਬੀ ਜਾਂ ਸਿੱਖ ਰਬਾਬ ਜਾਂ ਧਰੁਵਦੀ ਰਬਾਬ ਕਿਹਾ ਜਾਂਦਾ। ਉਹ ਅਫਗਾਨਿਸਤਾਨ ਦੀ ਰਬਾਬ ਵੱਖਰੀ, ਅੱਜ ਕੱਲ੍ਹ ਜ਼ਿਆਦਾ ਅਫਗਾਨੀ ਵਜਾਉਂਦੇ ਆ, ਕਿਉਂਕਿ ਉਹ ਥੋੜੀ ਛੋਟੀ ਹੋਣ ਕਰਕੇ ਉਹ ਹਾਈ ਪਿਚ ਤੇ ਬੋਲਦੀ ਹੈ, ਪਰ ਜਿਹੜੀ ਸਾਡੀ ਰਬਾਬ ਹੈ ਉਹ ਇਹੀ ਸਿੱਖ ਰਬਾਬ ਹੀ ਹੈ ਜੀ। ਹਾਂਜੀ। ਅੱਛਾ, ਇਹ ਜਾਂਦਿਆਂ ਦੇ ਇੱਕ ਗੱਲ ਹੋਰ ਦੱਸਿਓ ਕਿ ਜਿਹੜਾ ਦਿਲਰੂਬਾ ਇਹਦੀ ਖੋਜ ਵੀ ਗੁਰੂ ਕਾਲ ਦੇ ਦੌਰਾਨ ਹੀ ਹੋਈ ਜਾਂ? ਹਾਂਜੀ, ਗੁਰੂ ਕਾਲ ਦੇ ਸਮੇਂ ਤੋਂ ਖੋਜ ਬਾਰੇ ਤਾਂ ਨਹੀਂ ਆਪਾਂ ਕੁਝ ਕਹਿ ਸਕਦੇ, ਪਰ ਇੰਨਾ ਕੁ ਜ਼ਰੂਰ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੋਂ ਸਿੱਖ ਸੰਗਤਾਂ ਇਸ ਉੱਪਰ ਕੀਰਤਨ ਕਰਦੀਆਂ ਹਨ ਜੀ। ਹਾਂਜੀ, ਹਾਂ, ਜਦੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੋਂ ਲੈ ਕੇ ਸਿੱਖ ਸੰਗਤਾਂ ਦਿਲਰੂਬੇ ਉੱਪਰ ਕੀਰਤਨ ਕਰਦੀਆਂ ਹਨ। ਹਾਂਜੀ, ਜਦੋਂ ਵੀ ਇਹ ਬੱਚੇ ਕੀਰਤਨ ਕਰਦੇ, ਤੁਹਾਡੇ ਇੱਥੇ ਕੋਈ ਪ੍ਰੋਗਰਾਮ ਹੁੰਦਾ, ਕੁਛ ਹੁੰਦਾ, ਤਾਂਤੀ ਸਾਜ਼ ਤੇ ਹੀ? ਹਾਂਜੀ, ਜਦੋਂ ਇਹ ਬੱਚੇ, ਹਾਂਜੀ, ਜਿਹੜੇ ਸਾਡੇ ਗੁਰੂ ਘਰ ਦੇ ਸੇਵਾਦਾਰ, ਗੁਰੂ ਘਰ ਦੇ ਰਾਗੀ ਜਥੇ ਆ, ਉਹ ਤਾਂ ਹਾਰਮੋਨੀਅਮ ਤੇ ਕਰਦੇ ਆ ਜੀ, ਪਰ ਜੇ ਸਾਡੇ ਬੱਚੇ ਨੇ ਸਾਰੇ, ਇਹ ਜ਼ਿਆਦਾਤਰ ਇਹ ਤਾਂਤੀ ਸਾਜ਼ਾਂ ਤੇ ਹੀ ਕਰਦੇ ਆ ਜੀ ਬੱਚੇ। ਹਾਂ, ਹਾਂਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਪ੍ਰਣਵਤ ਸਿੰਘ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਤਬਲੇ ਦੀ ਸਿੱਖਿਆ ਲੈਂਦੇ ਨੂੰ? 4-5 ਸਾਲ ਹੋ ਗਏ ਨੇ। ਹਾਂਜੀ, ਹੁਣ ਜਦੋਂ ਕੀਰਤਨ ਹੁੰਦਾ ਗੁਰੂ ਘਰ ਦੇ ਵਿੱਚ ਜਾਂ ਕਿਤੇ ਹੋਰ ਜਾਂਦੇ ਤੁਸੀਂ? ਹਾਂਜੀ, ਅਸੀਂ ਜਾ ਕੇ। ਕਿਸੇ ਹੋਰ ਸਾਜ਼ ਦੀ ਵੀ ਸਿੱਖਿਆ ਲੈਣ ਦੇ ਲਈ ਸੋਚ ਰਹੇ ਹੋ? ਹਾਂਜੀ, ਮੈਂ ਪ੍ਰੋਬਬਲੀ ਹਾਰਮੋਨੀਅਮ ਸ਼ੁਰੂ ਕਰਨਾ, ਫਿਰ ਉਸ ਤੋਂ ਬਾਅਦ ਜੇ ਤਾਂਤੀ ਸਾਜ਼ ਕੋਈ ਕਰਨਾ ਹੋਇਆ ਕਰ ਲੈਣਾ। ਜੀ, ਸਤਿ ਸ਼੍ਰੀ ਅਕਾਲ ਭਾਜੀ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜਸਮੀਤ ਸਿੰਘ। ਜਸਮੀਤ ਸਿੰਘ ਜੀ, ਕਿਸ ਚੀਜ਼ ਦੀ ਟ੍ਰੇਨਿੰਗ ਤੁਸੀਂ ਲੈ ਰਹੇ ਹੋ ਇਸ ਟਾਈਮ? ਮੈਂ ਦਿਲਰੂਬਾ ਤੇ ਤਬਲੇ ਦੀ। ਠੀਕ ਹੈ, ਕਿੰਨਾ ਟਾਈਮ ਹੋ ਗਿਆ ਦਿਲਰੂਬਾ ਤੇ ਤਬਲਾ ਸਿੱਖਦੇ ਨੂੰ? ਤਬਲੇ ਨੂੰ 3-4 ਸਾਲ ਤੇ ਦਿਲਰੂਬੇ ਨੂੰ 3-4 ਸਾਲ। ਠੀਕ ਹੈ, ਇਹਨਾਂ ਸਾਜ਼ਾਂ ਨੂੰ ਜਦੋਂ ਤੁਸੀਂ ਵਜਾਉਣੇ ਆ, ਜਦੋਂ ਇਹਨਾਂ ਤੇ ਕੀਰਤਨ ਹੁੰਦਾ, ਉਦੋਂ ਸਿੱਖ ਰਹੇ ਹੋ ਜਾਂ ਉਦੋਂ ਆਨੰਦ ਲੱਗਦਾ ਕਿ ਠੀਕ ਸਿੱਖ ਰਹੇ ਆ ਹਾਲੇ ਵੀ? ਹਾਂਜੀ, ਆਨੰਦ ਆਉਂਦਾ ਹੈ ਜੀ। ਹਾਂਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਪਵਨਦੀਪ ਕੌਰ ਆ। ਅੱਛਾ, ਪਵਨਦੀਪ ਕੌਰ ਜੀ, ਕਿਸ ਚੀਜ਼ ਦੀ ਸਿੱਖਿਆ ਲੈ ਰਹੇ ਹੋ, ਕਿਹੜੇ ਸਾਜ਼ ਦੀ? ਇਹ ਦਿਲਰੂਬਾ ਆ ਤੇ ਮੈਨੂੰ 6-7 ਮਹੀਨੇ ਹੋ ਗਏ ਸਿੱਖਦੀ ਨੂੰ। ਠੀਕ ਹੈ, ਹੁਣ ਤੱਕ ਤੁਹਾਨੂੰ ਥੋੜੇ ਬਹੁਤ ਸਮਝ ਆਉਣ ਲੱਗ ਪਈ ਹੋਣੀ ਹੈ? ਹਾਂਜੀ, ਇਹਦਾ ਬੇਸਿਕ ਸੁਰਾ ਸਮਝ ਆਉਣ ਲੱਗ ਪਈਆਂ ਨੇ ਹੁਣ। ਠੀਕ ਹੈ, ਤੇ ਜਦੋਂ ਕੀਰਤਨ ਹੁੰਦਾ ਉਦੋਂ ਵੀ ਵਿੱਚ ਬੈਠਦੇ ਹੋ ਜਾਂ ਹਜੇ ਸਿਰਫ ਸਿੱਖਿਆ ਹੀ ਪ੍ਰਾਪਤ ਕਰ ਰਹੇ ਹੋ? ਹੁਣ ਸਾਰੇ ਜਾਣੇ ਅਸੀਂ ਬੈਠਦੇ ਦਾ ਗਰੁੱਪ ਸਾਡਾ ਪੈਂਦਾ ਜੀ। ਹਾਂਜੀ। ਠੀਕ, ਕੁਝ ਹੋਰ ਵੀ ਸਿੱਖਣਾ ਚਾਹੁੰਦੇ ਨਾਲ? ਨਹੀਂ, ਮੈਂ ਜਿੱਦਾਂ ਵਾਜੇ ਦੀ ਵੀ ਸਿੱਖਿਆ ਲਿੱਤੀ ਸੀਗੀ, ਆਈ ਥਿੰਕ 2 ਸਾਲ ਕੀਤਾ ਸੀਗਾ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਕਮਲਪ੍ਰੀਤ ਕੌਰ। ਅੱਛਾ,
ਕਮਲਪ੍ਰੀਤ ਕੌਰ ਜੀ, ਜਿਹੜਾ ਤੁਹਾਡੇ ਹੱਥ ਦੇ ਵਿੱਚ ਸਾਜ਼ ਆ, ਇਹਦਾ ਨਾਮ ਪਤਾ ਤੁਹਾਨੂੰ? ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਿੱਖਿਆ ਲੈਂਦੇ ਨੂੰ? ਇਹ ਤਜਰਬਾ ਤੇ 10 ਕੁ ਮਹੀਨੇ ਹੋ ਗਏ ਸਿੱਖਣੀ ਨੂੰ। ਠੀਕ ਹੈ। ਹੋਰ ਪਹਿਲਾਂ ਵੀ ਕੀਰਤਨ ਦੀ ਸਿੱਖਿਆ ਲਈ ਹੈ ਕਿਤੋਂ, ਜਾਂ ਇੱਥੇ ਹੀ ਸਿੱਖ ਰਹੇ ਹੋ? ਹਾਰਮੋਨੀਅਮ ਸਿੱਖਿਆ ਸੀ 3 ਸਾਲ। ਠੀਕ ਹੈ। ਤੇ ਹਾਰਮੋਨੀਅਮ ਵਧੀਆ ਲੱਗਿਆ ਜਾਂ ਇਹ ਵਧੀਆ ਲੱਗਦਾ? ਇਹ ਜ਼ਿਆਦਾ ਵਧੀਆ ਲੱਗਾ। ਇਹ ਜ਼ਿਆਦਾ ਵਧੀਆ। ਠੀਕ ਹੈ, ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਸਾਹਿਬ ਸਿੰਘ, ਸਾਹਿਬ ਸਿੰਘ ਜੀ, ਕਿਸ ਚੀਜ਼ ਦੀ ਟ੍ਰੇਨਿੰਗ ਤੁਸੀਂ ਲੈ ਰਹੇ ਹੋ? ਅਫਗਾਨੀ ਰਬਾਬ। ਠੀਕ ਹੈ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਅਫਗਾਨੀ ਰਬਾਬ ਸਿੱਖਦੇ ਨੂੰ? 9-10 ਮਹੀਨੇ। 9-10 ਮਹੀਨੇ। ਠੀਕ ਹੈ। ਤੇ ਪਹਿਲਾਂ ਕੀ ਸਿੱਖਦੇ ਹੁੰਦੇ ਸੀ, ਜਾਂ ਹੁਣੀ ਇਹੀ ਸ਼ੁਰੂ ਕੀਤਾ? ਮੈਂ ਹੁਣੀ ਇਹ ਸ਼ੁਰੂ ਕੀਤਾ। ਠੀਕ ਹੈ। ਸ਼ੁਰੂ 'ਚ ਅਫਗਾਨੀ ਰਬਾਬ ਨਾਲ ਹੀ ਸਿੱਖਣਾ ਸ਼ੁਰੂ ਕੀਤਾ? ਸ਼ੁਰੂ ਤੇ ਪਹਿਲਾਂ ਸਿੱਖ ਰਬਾਬ ਕਰਦਾ ਸੀਗਾ, ਪਰ ਬਾਅਦ ਚੋਂ ਅਫਗਾਨੀ ਰਬਾਬ ਤੋਂ ਸਵਿਚ ਕਰਤਾ ਸੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਅੰਮ੍ਰਿਤਪਾਲ ਸਿੰਘ। ਅੰਮ੍ਰਿਤਪਾਲ ਸਿੰਘ ਜੀ, ਕਿਸ ਚੀਜ਼ ਦੀ ਸਿੱਖਿਆ ਲੈ ਰਹੇ ਹੋ? ਮੈਂ ਦਿਲਰਬੇ ਦੀ। ਦਿਲਰਬੇ ਦੀ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦਿਲਰਬੇ ਦੀ ਸਿੱਖ ਰਹੇ? 9-10 ਮਹੀਨੇ ਅਜੇ। ਹਾਂਜੀ। ਪਹਿਲਾਂ ਮੈਂ ਜਦੋਂ ਇੱਥੇ ਆਇਆ ਸੀ ਤਾਂ ਮੈਂ ਬਾਜਾ ਸਿੱਖਿਆ ਸੀਗਾ ਨਾਲ। ਬਾਜਾ ਸਿੱਖਣ ਤੋਂ ਬਾਅਦ ਜਿਵੇਂ ਮਤਲਬ 2-3 ਸਾਲ ਬਾਜਾ ਸਿੱਖਿਆ ਤਾਂ ਮੈਂ ਪਹਿਲਾਂ ਇੱਥੋਂ ਦਿਲਰਬੇ ਤੋਂ ਪਹਿਲਾਂ ਰਬਾਬ ਸਿੱਖੀ ਸੀਗੀ, ਸ਼ੁਰੂ ਕੀਤੀ, ਤੇ ਫਿਰ ਹੁਣ ਮੈਂ ਦਿਲਰਬੇ 'ਤੇ। ਵਧੀਆ ਲੱਗਦਾ ਤੁਹਾਨੂੰ ਇਹਦੇ ਤੇ ਕੀਰਤਨ ਕਰਨਾ ਸਿੱਖਣਾ? ਹਾਂਜੀ, ਇਹਦੀ ਜਿਹੜੀ ਆਵਾਜ਼, ਇਹਦੀ ਜਿਹੜੀ ਸੁਰ ਜਿਹੜੇ ਉਹਦੇ ਲੱਗਦੇ ਮੈਨੂੰ ਜਿਵੇਂ। ਹਾਂਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਪ੍ਰਭਵੀਰ ਸਿੰਘ। ਪ੍ਰਭਵੀਰ ਸਿੰਘ ਜੀ, ਕੀ ਸਿੱਖਦੇ ਹੋ ਤੁਸੀਂ? ਮੈਂ ਤਲਵਾ ਸਿੱਖਣਾ। ਕਿੰਨਾ ਟਾਈਮ ਹੋ ਗਿਆ? 9-10 ਮਹੀਨੇ। 9-10 ਮਹੀਨੇ। ਆ ਗਿਆ ਤੁਹਾਨੂੰ ਥੋੜਾ ਬਹੁਤ ਪਤਾ ਲੱਗਣ ਲੱਗ ਪਿਆ ਇਹਦੇ ਬਾਰੇ? ਹਾਂਜੀ। ਹੋਰ ਵੀ ਸਿੱਖਣਾ ਕੁਛ ਅੱਗੇ ਜਾ ਕੇ? ਮੈਂ ਇਹ ਤੋਂ ਬਾਅਦ ਚੋਂ ਰਬਾਬ ਸਿੱਖਣੀ। ਰਬਾਬ ਸਿੱਖਣੀ ਹੈ। ਕਿੰਨੀ ਏਜ ਹੈ ਤੁਹਾਡੀ ਇਸ ਟਾਈਮ? 11। 11 ਸਾਲ। ਹਾਂਜੀ। ਥੈਂਕ ਯੂ। ਠੀਕ ਆ, ਵੀ ਬੰਦਾ ਪਾਸ। ਚੱਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਗੁਰਤੇਜ ਸਿੰਘ। ਗੁਰਤੇਜ ਸਿੰਘ ਜੀ, ਕੀ ਸਿੱਖ ਰਹੇ ਹੋ? ਇਹ ਦਰੂਬਾ ਆ। ਅੱਛਾ, ਦਿਲਰੂਬਾ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਿੱਖਦੇ? 9-10 ਮਹੀਨੇ। ਅੱਛਾ। ਵਧੀਆ ਲੱਗਦਾ ਤੁਹਾਨੂੰ ਇਹਦੇ ਤੇ? ਹਾਂਜੀ। ਸਿੱਖਣਾ ਇਹਨੂੰ? ਅੱਗੇ ਜਾ ਕੇ ਕੁਝ ਹੋਰ ਵੀ ਸਿੱਖਣਾ ਹੈ? ਰਬਾਬ ਸਿੱਖਣਾ, ਦੈਨ ਪਤਾ ਨਹੀਂ ਜੇ ਵਾਜਾ ਤਬਲਾ। ਠੀਕ ਹੈ। ਇੱਕ ਵਾਰੀ ਇਹਦੀ ਟ੍ਰੇਨਿੰਗ ਪੂਰੀ ਕਰਾਂਗੇ, ਹੈ ਨਾ? ਹਾਂਜੀ। ਠੀਕ ਹੈ, ਥੈਂਕ ਯੂ ਬਹੁਤ ਬਹੁਤ। ਆਪਾਂ ਗੱਲਬਾਤ ਕਰ ਰਹੇ ਹਾਂ ਤਾਂਤੀ ਸਾਜ਼ਾਂ ਦੇ ਬਾਰੇ, ਤਾਂਤੀ ਸਾਜ਼ਾਂ ਦੇ ਬਾਰੇ, ਤੇ ਇਹਨਾਂ ਨੂੰ ਸਿਖਾਉਣਾ ਵੀ ਇੱਕ ਬਹੁਤ ਵੱਡਾ ਟਾਸਕ ਹੈ। ਸਿੱਖਣਾ ਤਾਂ ਆਪਣੇ ਆਪ ਦੇ ਵਿੱਚ ਇੱਕ ਟਾਸਕ ਹੈ, ਪਰ ਉਸ ਤੋਂ ਬਾਅਦ ਜਦੋਂ ਤੁਸੀਂ ਮਹਾਰਤ ਹਾਸਲ ਕਰਦੇ ਜਾਂਦੇ ਆ ਤਾਂ ਜਿਵੇਂ ਜਿਵੇਂ ਪਰਫੈਕਸ਼ਨ ਆਉਂਦੀ ਜਾਂਦੀ ਤਾਂ ਉਵੇਂ ਉਵੇਂ ਤੁਸੀਂ ਇਹਨਾਂ ਦੇ ਵਿੱਚ ਇਹਨਾਂ ਨੂੰ ਆਨੰਦ ਲੈਂਦੇ ਹੋ। ਜਦੋਂ ਤੁਸੀਂ ਇਹਨਾਂ ਤੇ ਕੀਰਤਨ ਕਰਦੇ ਹੋ ਜਾਂ ਇਹਨਾਂ ਨੂੰ ਵਜਾਉਂਦੇ ਹੋ। ਤਾਂ ਆਪਣੇ ਨਾਲ ਭੈਣ ਜੀ ਹੋਰੇ ਨੇ ਗੱਲਬਾਤ ਕਰਦੇ ਆ, ਉਹ ਸਿੱਖਿਆ ਦਿੰਦੇ ਨੇ, ਇੱਥੇ ਸਿਖਾਉਂਦੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਜਸਪ੍ਰੀਤ ਕੌਰ। ਅੱਛਾ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਤਾਂਤੀ ਸਾਜ਼ਾਂ ਦੀ ਸਿੱਖਿਆ ਦਿੰਦਿਆਂ? ਇੱਥੇ ਤਾਂ ਮੈਂ 4 ਮਹੀਨੇ ਪਹਿਲਾਂ ਹੀ ਆਈ ਆ, ਤੇ 4 ਮਹੀਨੇ ਤੋਂ ਸਿਖਾ ਰਹੀ ਹਾਂ। ਕੁੱਲ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਤਾਂਤੀ ਸਾਜ਼ਾਂ ਤੇ ਸਿੱਖਿਆ ਦਿੰਦੇ? ਕੁੱਲ 20 ਸਾਲ ਹੀ ਹੋ ਗਏ ਟੋਟਲ, ਵਿੱਚ ਹੀ ਮੈਂ ਸਿੱਖਿਆ ਤੇ ਵਿੱਚ ਹੀ ਸਿਖਾ ਰਹੀ ਹਾਂ। ਹਾਂਜੀ। ਤੇ ਇੱਥੇ ਤੁਹਾਡੇ ਕੋਲੇ ਹੋਰ ਵੀ ਬੀਬੀਆਂ ਵੀ ਆਉਂਦੀਆਂ ਨੇ, ਜਿਵੇਂ ਬੱਚੀਆਂ ਦੇ ਨਾਲ ਤਾਂ ਅਸੀਂ ਗੱਲਬਾਤ ਕੀਤੀ ਆ, ਉਹਨਾਂ ਦੇ ਵਿੱਚ 5-6 ਆ, ਕੁਝ ਹੋਰ ਬੀਬੀਆਂ ਵੀ ਸਿੱਖ ਰਹੀਆਂ? ਹਾਂਜੀ, ਬੀਬੀਆਂ ਬਹੁਤ ਨੇ, 10-12 ਬੀਬੀਆਂ ਨੇ ਸਿੱਖਣ ਵਾਲੀਆਂ। ਹਾਂਜੀ। ਪੰਜਾਬ 'ਚ ਵੀ ਸਿਖਾਇਆ ਤੁਸੀਂ? ਹਾਂਜੀ, ਪੰਜਾਬ 'ਚ ਬਹੁਤ ਬੱਚੇ ਸਿੱਖੇ। ਹਾਂਜੀ। ਅੱਛਾ। ਤੇ ਹੁਣ ਇੱਥੇ ਜਦੋਂ ਤੁਸੀਂ ਸਿਖਾਉਂਦੇ ਹੋ ਤੇ ਪੰਜਾਬ 'ਚ ਉੱਥੇ ਸਿੱਖਣ ਦਾ ਕੋਈ ਹੈ ਫਰਕ? ਭਾਸ਼ਾ ਕਦੇ ਵਿੱਚ ਵਿਚਾਲੇ ਆਉਂਦੀ ਹੈ, ਜਾਂ ਇੱਥੇ ਵੀ ਬੱਚੇ ਸੇਮ ਨੇ, ਸਮਝਦੇ ਨੇ ਸਾਰੀ ਗੱਲ? ਸਾਰਾ ਕੁਝ ਸੇਮ ਹੈ। ਇੱਥੇ ਸਿੱਖੀ ਜ਼ਿਆਦਾ ਲੱਗੀ ਮੈਨੂੰ ਉੱਧਰ ਦੇ ਬੱਚਿਆਂ ਨਾਲ, ਤੇ ਥੋੜਾ ਫਰਕ ਹੈ। ਉੱਥੇ ਅਸੀਂ ਥੋੜਾ ਡਾਂਟ ਲੈਂਦੇ ਆ, ਸਾਰਾ ਕੁਝ ਕਰ ਲੈਂਦੇ ਆ, ਇੱਥੇ ਪਿਆਰ ਨਾਲ ਹੀ ਕਰਾਉਣਾ ਪੈਂਦਾ ਸਾਰਾ ਕੁਝ। ਹਾਂਜੀ। ਤੇ ਜਦੋਂ ਤੁਹਾਨੂੰ ਟੀਚਰ ਸਿਖਾਉਂਦੇ ਸੀ, ਇੱਕ ਆਪਣਾ ਜਦੋਂ ਆਪਾਂ ਪੜ੍ਹਦੇ ਹਾਂ ਉਦੋਂ ਇੱਕ ਅਲੱਗ ਮਾਈਂਡ ਸੈੱਟ ਹੁੰਦਾ, ਉਦੋਂ ਪੜ੍ਹਾਈ ਔਖੀ ਲੱਗਦੀ ਹੈ। ਜਦੋਂ ਪੜ੍ਹਾਉਣੇ ਆ ਫਿਰ ਐਂ ਲੱਗਦਾ ਕਿ ਅਰੇ ਇੰਨੀ ਕੁ ਚੀਜ਼ ਵੀ ਨਹੀਂ ਸਿੱਖ ਸਕਦੇ। ਉਹ ਵੇਲਾ ਯਾਦ ਆਉਂਦਾ ਹੁਣ ਆਪਣਾ? ਜਦੋਂ ਕਈ ਵਾਰੀ ਬੱਚਿਆਂ ਨੂੰ ਸਿਖਾਉਂਦੀ ਹਾਂ ਤੇ ਮੈਨੂੰ ਲੱਗਦਾ ਹੈ ਕਿਸੇ ਟਾਈਮ ਅਸੀਂ ਵੀ ਗਲਤੀਆਂ ਕਰਦੇ ਸੀ, ਤੇ ਟੀਚਰ ਸਾਨੂੰ ਬੋਲਦੇ ਸੀ ਐਵੇਂ ਨਹੀਂ ਕਰਨਾ। ਤੇ ਜੋ ਬੱਚਿਆਂ ਨੂੰ ਕਈ ਵਾਰੀ ਸਟੇਜ ਤੇ ਬਿਠਾਈਦਾ, ਬੱਚੇ ਡਰਦੇ ਆ ਬੋਲਣ ਵੇਲੇ, ਫਿਰ ਲੱਗਦਾ ਕਿ ਨਹੀਂ ਉਹੀ ਸਾਰਾ ਕੁਝ ਸਾਹਮਣੇ ਆ ਰਿਹਾ ਜੋ ਸਾਡੇ ਨਾਲ ਹੁੰਦਾ ਸੀ। ਤੇ ਬਹੁਤ ਯਾਦਾਂ ਪੁਰਾਣੀਆਂ ਤਾਜ਼ੀਆਂ ਹੁੰਦੀਆਂ ਨੇ ਤੇ ਵਧੀਆ ਲੱਗਦਾ। ਬੱਚਾ ਜਦੋਂ ਸਿੱਖ ਕੇ ਵਧੀਆ ਕੀਰਤਨ ਕਰਦਾ ਹੈ, ਜਾਂ ਜਿਵੇਂ ਤੁਸੀਂ ਉਹਨੂੰ ਸਿਖਾਇਆ ਹੁੰਦਾ ਉਵੇਂ ਫਿਰ ਉਹ ਸਿੱਖ ਕੇ ਉਹਨਾਂ ਚੀਜ਼ਾਂ ਨੂੰ ਤੁਹਾਡੇ ਸਾਹਮਣੇ ਪਰਫਾਰਮ ਕਰਦਾ, ਤਾਂ ਤੁਹਾਨੂੰ ਸਕੂਨ ਵੀ ਮਿਲਦਾ ਹੁਣ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਸੋ ਬੀਬੀਆਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਸਿੱਖਣ ਜਾਂ ਜੁੜਨ? ਮੈਂ ਇਹ ਕਹਿਣਾ ਚਾਹਾਂਗੀ ਕਿ ਕੀਰਤਨ ਕਰੋ ਤੇ ਘਰ ਘਰ ਅੰਦਰ ਕੀਰਤਨ ਦੀ ਪ੍ਰਥਾ ਚੱਲਦੀ ਰਹੇ। ਇਹ ਸਾਜ਼ ਸਰੰਦਾ ਹੈ ਜੀ, ਇਹ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਬਣਵਾਇਆ ਸੀ, ਤੇ ਚੌਥੇ ਗੁਰੂ ਤੇ ਪੰਜਵੇਂ ਗੁਰੂ ਸ਼੍ਰੀ ਦਰਬਾਰ ਸਾਹਿਬ ਆਪ ਸਰੰਦਾ ਵਜਾ ਕੇ ਕੀਰਤਨ ਕਰਦੇ ਰਹੇ ਹਨ। ਸੋ ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਨਾਮ ਹੈ ਤੁਹਾਡਾ? ਸੁਖਦੀਪ ਕੌਰ। ਜੀ, ਤੁਸੀਂ ਕਿਸ ਸੇਵਾ ਨਾਲ ਜੁੜੇ ਹੋਏ ਹੋ? ਮੈਂ ਆਈਟੀ ਦੀ ਸੇਵਾ ਕਰਦੀ ਹਾਂ। ਮੈਂ ਬੱਚਿਆਂ ਦੀ ਵੀਡੀਓ ਵਗੈਰਾ ਬਣਾਉਂਦੀ ਹਾਂ, ਅਪਡੇਟ ਕਰਦੇ ਹਾਂ ਕਿ ਪ੍ਰਚਾਰ 'ਚ ਵਾਧਾ ਹੋਵੇ, ਕਿ ਹੋਰ ਬੱਚੇ ਇਸ ਪਾਸੇ ਜੁੜਨ, ਉਹਨਾਂ ਦੀਆਂ ਫੋਟੋਆਂ ਵਗੈਰਾ ਖਿੱਚਦੇ ਆ, ਥੋੜ੍ਹੀ ਯਾਦਗਾਰ ਰਹਿਣ।
ਸੋ ਇਹ ਵੀ ਸੇਵਾ ਵੱਡੀ ਹੈ ਜੀ ਜਿਹੜੀ ਆਈਟੀ ਦਾ ਕੰਮ ਕਰਦੇ ਆ, ਕਿਉਂਕਿ ਇੱਕ ਸਿੱਖਣਾ ਤੇ ਨਾਲ ਦੂਜਿਆਂ ਨੂੰ ਉਤਸ਼ਾਹਿਤ ਕਰਨਾ ਇਹ ਬਹੁਤ ਵੱਡਾ ਸੇਵਾ ਕਾਰਜ ਹੈ। ਥੈਂਕ ਯੂ ਜੀ। ਸੋ ਇਹ ਭੈਣ ਜੀ ਹੋਰੇ ਨੇ ਜਿਹੜੇ ਸਾਡੇ ਨਾਲ ਜੁੜੇ, ਜਿਨ੍ਹਾਂ ਨੇ ਗੱਲਬਾਤ ਕੀਤੀ, ਤਾਂਤੀ ਸਾਜ਼ਾਂ ਦੇ ਸਿਖਾਉਂਦੇ ਵੀ ਨੇ, ਤੇ ਜਿੱਥੇ ਅੱਜ ਕੱਲ੍ਹ ਸਿਖਾਉਣਾ ਬਹੁਤ ਵੱਡੀ ਗੱਲ ਆ, ਬਹੁਤ ਵੱਡਾ ਕਾਰਜ ਆ, ਉੱਥੇ ਉਸ ਸਿਖਾਈ ਹੋਈ ਚੀਜ਼ ਨੂੰ ਲੋਕਾਂ ਸਾਹਮਣੇ ਰੱਖਣਾ, ਸੋਸ਼ਲ ਮੀਡੀਆ ਤੇ ਅਪਡੇਟਸ ਕਰਨਾ, ਇਹ ਵੀ ਇੱਕ ਬਹੁਤ ਵੱਡਾ ਕਾਰਜ ਆ। ਇਹ ਵੀ ਅੱਜ ਕੱਲ੍ਹ ਜ਼ਰੂਰੀ ਹੋ ਚੁੱਕਿਆ ਹਰ ਚੀਜ਼ ਦੇ ਲਈ। ਕੀਰਤਨ ਕਲਾਸਾਂ ਦੀ ਬਾਬਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਭਾਈ ਜੁਗਰਾਜ ਸਿੰਘ ਜੀ ਜਿਹੜੇ ਕਿ ਗੁਰੂ ਘਰ ਦੇ ਸੇਵਾਦਾਰ ਨੇ, ਤੇ ਭਾਈ ਹਰਵਿੰਦਰ ਸਿੰਘ ਜੀ, ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇਹਨਾਂ ਕਲਾਸਾਂ ਬਾਰੇ ਜ਼ਰੂਰ ਦੱਸੋ ਕਿ ਕਦੋਂ ਤੋਂ ਸ਼ੁਰੂ ਹੋਈਆਂ ਤੇ ਕਿੰਨੇ ਕੁ ਬੱਚੇ ਇਸ ਟਾਈਮ ਇਹਨਾਂ ਦੇ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਨੇ। ਇਹ 1 ਸਾਲ ਤੋਂ ਸ਼ੁਰੂ ਹੋਈਆਂ ਜੀ, ਤੇ 25 ਤੋਂ 30 ਬੱਚੇ ਸਿੱਖ ਰਹੇ ਆ ਜੀ, ਜਿਨ੍ਹਾਂ ਵਿੱਚ ਭਾਈ ਮਨੋਹਰ ਸਿੰਘ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸਿਖਾ ਰਹੇ ਆ। ਨਾਲ ਹੁਣ ਭੈਣ ਜੀ ਜਸਪ੍ਰੀਤ ਕੌਰ ਵੀ ਆਏ ਆ, ਇਹ ਵੀ ਬਹੁਤ ਵਧੀਆ ਤਰੀਕੇ ਨਾਲ ਸਿਖਾ ਰਹੇ ਆ, ਜੋ ਕਿ ਕਲਾਸਾਂ ਬਿਲਕੁਲ ਫ੍ਰੀ ਆ, ਹਰ ਮੰਗਲਵਾਰ ਤੇ ਸ਼ਨੀਵਾਰ ਨੂੰ ਹੁੰਦੀਆਂ। ਜੋ ਬੀਬੀਆਂ ਉਹ ਵੀ ਸਿੱਖ ਸਕਦੀਆਂ, ਕਿਉਂਕਿ ਭੈਣ ਜੀ ਹੁਣ ਆਏ ਆ ਇੰਡੀਆ ਤੋਂ, ਬਹੁਤ ਹੀ ਵਧੀਆ ਤਰੀਕੇ ਨਾਲ ਸਿਖਾ ਰਹੇ ਆ ਜੀ। ਇੱਥੇ ਜਿਹੜੀ ਸੰਗਤ ਆ, ਪੇਰੈਂਟਸ ਆ ਬੱਚਿਆਂ ਨੂੰ, ਉਹਨਾਂ ਦੇ, ਕਿਉਂਕਿ ਬੱਚੇ ਦੱਸਦੇ 6-7 ਸਾਲ ਤੋਂ ਤਾਂਤੀ ਸਾਜ਼ਾਂ ਦੀ ਸਿੱਖਿਆ ਦੇ ਨਾਲ ਜੁੜੇ ਹੋਏ ਨੇ। ਇੱਥੇ ਸ਼ੁਰੂ ਹੋਇਆ ਨੂੰ ਸਾਲ ਕੀ ਹੋਇਆ, ਫਿਰ ਇਸ ਚੀਜ਼ ਨੂੰ ਵੀ ਤੁਹਾਨੂੰ ਮਾਪਿਆਂ ਦੇ ਵਿੱਚ ਲਿਜਾਣਾ ਪਿਆ ਕਿ ਭਾਈ ਇੱਥੇ ਸ਼ੁਰੂਆਤ ਹੋਈ ਹੈ, ਇੱਧਰ ਵੀ ਆਇਆ ਕਰੋ ਤੁਸੀਂ? ਨਹੀਂ, ਪਹਿਲਾਂ ਅੱਜ ਤੋਂ 7-8 ਸਾਲ ਪਹਿਲਾਂ ਤੋਂ ਹਾਰਮੋਨੀਅਮ ਨਾਲ ਤੇ ਆਪਣੇ ਜੂੜੀ ਨਾਲ ਸਿੱਖਦੇ ਸੀਗੇ ਬੱਚੇ। ਆਪਣੇ ਜਿਹੜੇ ਬੱਚੇ ਆ ਸਾਰੇ ਪਹਿਲਾਂ ਉਹ ਸਿੱਖਦੇ ਸੀਗੇ, ਬਹੁਤ ਵਧੀਆ ਕੀਰਤਨ ਕਰ। ਜਦੋਂ ਭਾਈ ਸਾਹਿਬ ਇੱਥੇ ਆਇਆ 1 ਸਾਲ ਤੋਂ, ਸਾਨੂੰ ਬਹੁਤ ਖੁਸ਼ੀ ਹੋਈ। ਫਿਰ ਇਹਨਾਂ ਨੇ ਕਲਾਸਾਂ ਚਾਲੂ ਕੀਤੀਆਂ ਤੇ ਇਹ ਹੁਣ ਇੱਥੇ ਸਿਖਾ ਰਹੇ ਆ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਤੁਸੀਂ ਹਾਂਜੀ ਹਰਵਿੰਦਰ ਜੀ, ਭਾਈ ਤੁਸੀਂ ਕਲਾਸਾਂ ਦੇ ਬਾਰੇ ਜਾਂ ਗੁਰੂ ਘਰ ਦੇ ਪ੍ਰਬੰਧਾਂ ਬਾਰੇ ਜਾਂ ਇਹਨਾਂ ਬਾਰੇ ਜ਼ਰੂਰ ਦੱਸੋ ਕਿ ਟਾਈਮਿੰਗ ਹੋਣੀ ਤਾਂ ਇਹਨਾਂ ਨੇ ਦੱਸਤੀ ਹੈ ਭਾਜੀ ਹੋਰਾਂ ਨੇ। ਬੱਚੇ ਹੋਰ ਵੀ ਮਾਪਿਆਂ ਨਾਲ ਗੱਲਬਾਤ ਚੱਲਦੀ, ਉਹਨਾਂ ਨੂੰ ਵੀ ਉਤਸ਼ਾਹਿਤ ਕਰਨ ਬਾਰੇ ਗੱਲਬਾਤ ਕਰਦੇ ਰਹਿੰਦੇ ਹੋ ਕਿ ਭਾਈ ਭੇਜੋ ਬੱਚਿਆਂ ਨੂੰ, ਸੰਗੀਤ ਸਿਖਾਓ? ਹਾਂਜੀ, ਇਹ ਵਾਹਿਗੁਰੂ ਜੀ ਦੀ ਮਿਹਰ ਆ ਕਿ ਇਹਨਾਂ ਵਿੱਚ 2 ਭਚੰਗੀ, ਸਾਡੇ ਵੀ ਇੱਕ ਭਤੀਜਾ ਆ, ਇੱਕ ਇਹਨਾਂ ਦਾ ਵੀ ਭਚੰਗੀ ਆ। ਸੋ ਆਪਾਂ ਚਾਹੁੰਦੇ ਕਿ ਸਾਨੂੰ ਇਹ ਚੀਜ਼ਾਂ ਤੋਂ ਵਾਂਝਾ ਰੱਖਿਆ ਗਿਆ ਕਿ ਗਾਂ ਸਾਡੀ ਆਉਣ ਵਾਲੀ ਪਨੀਰੀ, ਜਿਹੜੀ ਆਉਣ ਵਾਲੀ ਸਾਡੀ ਸਿੱਖੀ ਆ, ਉਹ ਨਾ ਇਹਨਾਂ ਚੀਜ਼ਾਂ ਤੋਂ ਵਾਂਝੀ ਰਹਿ ਜਾਵੇ। ਸੋ ਇਸ ਕਰਕੇ ਅਸੀਂ ਉਪਰਾਲਾ ਕਰਦੇ ਹਾਂ ਕਿ ਸਾਰੇ ਪੇਰੈਂਟਸ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਆਪਾਂ ਜੋੜੀਏ, ਆਪਾਂ ਆਪ ਵੀ ਜੁੜੀਏ, ਤੇ ਜਿਹੜੀ ਕੀਰਤਨ ਇਹ ਕਰਦੇ ਆ, ਹੁਣ ਸਾਡੇ ਘਰ ਵਿੱਚ ਕੀਰਤਨ ਹੁੰਦਾ ਤੇ ਆਨੰਦ ਹੀ ਆਉਂਦਾ ਜੀ, ਆਨੰਦ ਬਣ ਜਾਂਦਾ ਜਦੋਂ ਨਿਆਣੇ ਕੀਰਤਨ ਕਰਦੇ। ਹਾਂਜੀ, ਹੁਣ ਬਹੁਤ ਸੋਹਣਾ ਲੱਗਦਾ ਜਦੋਂ ਕੀਰਤਨ ਸੁਣਦੇ ਆ, ਰੂਹ ਦੀ ਖੁਰਾਕ ਹੈ ਜੀ। ਇੱਥੇ ਗੁਰੂ ਘਰ ਦੇ ਵਿੱਚ ਵੀ ਤਾਂਤੀ ਸਾਜ਼ਾਂ ਨਾਲੇ ਬੱਚੇ ਕਰਦੇ ਰਹਿੰਦੇ ਕੀਰਤਨ? ਹਾਂਜੀ, ਗੁਰੂ ਘਰ ਦੇ ਵਿੱਚ ਇਹ ਆਲਮੋਸਟ ਮਹੀਨੇ ਜਾਂ 1-2 ਵਾਰੀ ਕੀਰਤਨ ਤਾਂਤੀ ਸਾਜ਼ਾਂ ਨਾਲ ਕਰਦੇ ਆ। ਹੌਲੀ 1 ਸਾਲ ਹੋਇਆ, ਫਿਰ ਇਸ ਕਰਕੇ ਹਜੇ ਪੂਰੇ ਪਰਫੈਕਟ ਨਹੀਂ ਗੇ। ਜਿੱਦਾਂ ਹੋਣਗੇ ਤੇ ਵਾਹਿਗੁਰੂ ਦਾ ਸ਼ੁਕਰ ਹੀ ਹੋਊਗਾ ਜੀ। ਹਾਂਜੀ, ਮਾਪਿਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਤੁਸੀਂ ਹੁਣ ਆਪਣੀਆਂ ਜੜ੍ਹਾਂ ਨਾਲ ਜੋੜੀਏ, ਕਿਉਂਕਿ ਹੁਣ ਜੇ ਆਪਾਂ ਆਪਣੇ ਇਹਨਾਂ ਨੂੰ ਸਿੱਖੀ ਨਾਲ ਜੋੜੂਗੇ ਤੇ ਜਿਹੜੀਆਂ ਬਾਅਦ 'ਚ ਆਪਾਂ ਨੂੰ ਪ੍ਰੋਬਲਮਾਂ ਡੀਲ ਕਰਨੀਆਂ ਪੈਂਦੀਆਂ, ਉਹ ਆਪਾਂ ਨੂੰ ਕਦੀ ਨਹੀਂ ਕਰਨੀਆਂ ਪੈਣਗੀਆਂ। ਆਪਾਂ ਨੂੰ ਇਸ ਮੁਲਕ ਦੇ ਵਿੱਚ ਇਹੀ ਆ ਕਿ ਆਪਣਾ ਪਿਛੋਕੜ ਬਹੁਤ ਤਕੜਾ, ਆਪਾਂ ਆਪਣੇ ਪਿਛੋਕੜ ਨਾਲ ਜੁੜੀਏ। ਜਿਹੜੇ ਇਸ ਮੁਲਕ ਦੀਆਂ ਚੰਗੀਆਂ ਚੀਜ਼ਾਂ ਉਹ ਆਪਾਂ ਇਹਨਾਂ ਦੀਆਂ ਅਪਣਾਈਏ, ਜਿਹੜੀਆਂ ਆਪਣੀਆਂ ਚੰਗੀਆਂ ਚੀਜ਼ਾਂ ਆਪਾਂ ਉਹਨਾਂ ਨੂੰ ਅਪਣਾਈਏ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੋਨਾਂ ਦਾ। ਸੋ ਇਹ ਜਿਹੜੀ ਇੱਕ ਸਟੋਰੀ ਆ ਆਪਣੀ, ਇਹਨੂੰ ਆਪਾਂ ਇੱਥੇ ਹੀ ਫਿਨਿਸ਼ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।